ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ, ਬੇਨਤੀ ਹੈ, ਦਰਖਾਸਤ ਹੈ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬਾਕੀ ਸਾਡੇ ਦੋਸਤ ਨੇ ਉਹ ਵੀ ਆ ਜਾਣ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕਰ ਸਕੀਏ। ਮੈਂ ਅੱਜ ਆਪਣੇ ਦੋਸਤਾਂ ਦੇ ਜਿਹੜੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਆਪਣੇ ਕਲੱਬ ਦੀ ਕਰਦਾ ਜਾਵਾਂ ਕਿ ਕਲੱਬ ਸਾਡਾ ਜਿਹੜਾ ਹੁਣ ਸਾਡੇ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਕਾਫੀ ਜ਼ਿਆਦਾ ਲੈਕਚਰ ਅਸੀਂ ਤਕਰੀਬਨ 70 ਦੇ ਕਰੀਬ ਲੈਕਚਰ ਦੇ ਕੋਲ ਪਹੁੰਚ ਗਏ ਹਾਂ। ਇਸ ਤੋਂ ਵੱਖ ਕਿਤਾਬਾਂ ਅਸੀਂ ਜਿਹੜੀਆਂ ਨੇ ਉਹਦੇ 'ਚ ਵੀ ਕਾਫੀ ਹੱਦ ਤੱਕ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਨਾਲ ਰਿਲੇਟਡ ਸਾਰੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਉੱਪਰ ਰਿਵਿਊ ਦੇ ਸਕੀਏ ਔਰ ਅਸੀਂ ਆਪਣੇ ਜਿਹੜੇ ਸਕਾਲਰਸ ਨੇ, ਜਿਹੜੇ ਯੰਗ ਸਕਾਲਰਸ ਨੇ, ਉਹਨਾਂ ਨੂੰ ਜਿਹੜਾ ਸਾਡਾ ਬਹੁਤ ਅੱਛਾ ਲਿਟਰੇਚਰ ਹੈ ਉਹਦੇ ਨਾਲ ਜੋੜ ਸਕੀਏ। ਸੋ ਇਸ ਵੀਕ ਵੀ ਯਾਨੀ ਇਸ ਐਤਵਾਰ, ਇਸ ਸੰਡੇ ਨੂੰ ਅਸੀਂ ਜਿਹੜਾ ਬੁੱਕ ਰਿਵਿਊ ਰੱਖਿਆ ਹੈ ਉਹ ਅੰਸ਼ੂ ਮਲਹੋਤਰਾ ਦੀ ਕਿਤਾਬ ਗੁਲਾਬਦਾਸੀ ਦੇ ਉੱਪਰ ਰੱਖਿਆ। ਸੋ ਉਹਦੇ ਵਿੱਚ ਨੈਣ ਸੁੱਖ ਔਰ ਵਿਵੇਕ, ਪ੍ਰੋਫੈਸਰ ਵਿਵੇਕ ਜੀ ਉਹਦੇ ਤੇ ਰਿਵਿਊ ਕਰਨਗੇ, ਤੁਸੀਂ ਉਹਦੇ 'ਚ ਵੀ ਆਣਾ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੜੀ ਦੁੱਖ ਵਾਲੀ ਖਬਰ ਸਾਨੂੰ ਪਤਾ ਲੱਗੀ ਅੱਜ। ਪ੍ਰੋਫੈਸਰ ਦਰਿਆ ਸਿੰਘ ਦਰਿਆ ਹੋਣਾ ਜੀ, ਹੈਡ ਸਨ ਪੰਜਾਬੀ ਡਿਪਾਰਟਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹਨਾਂ ਦੀ ਡੈਥ ਦੀ ਖਬਰ ਮਿਲੀ। ਬੜਾ ਅਫਸੋਸ ਹੋਇਆ ਸਾਡੇ ਅਸੀਂ ਇਸ ਕਲੱਬ ਵੱਲੋਂ, ਅਸੀਂ ਆਪਣੀ ਪੂਰੀ ਟੀਮ ਵੱਲੋਂ ਜਿਹੜਾ ਹੈ ਨਾ ਬੜਾ ਸਾਨੂੰ ਅਫਸੋਸ ਉਹਦਾ ਅਸੀਂ ਦੁਆ ਕਰਨੇ ਕਿ ਉਹਨਾਂ ਦੀ ਰੱਬ ਸੋਹਣਾ ਉਹਨਾਂ ਤੇ ਆਪਣੀ ਬਰਕਤ ਰੱਖੇ ਤੇ ਉਹ ਸਾਰੇ ਜਿਹੜੇ ਉਹਨਾਂ ਦੇ ਪਿੱਛੇ ਜਿਹੜਾ ਫੈਮਿਲੀ ਉਹਨੂੰ ਸਬਰ ਦੇਵੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਸ਼ੁਰੂ ਕਰਨੇ ਆ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਦੇ ਨਾਲ ਹੀ ਅਸੀਂ ਇਹ ਗੱਲਬਾਤ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਅਸੀਂ ਆਪਣੇ ਪ੍ਰੋਗਰਾਮ ਕਰਦੇ ਜਾਂਦੇ ਤੇ ਉਹਦੇ ਵਿੱਚ ਜਿਸ ਤਰ੍ਹਾਂ ਹੀ ਸਾਡੇ ਨਾਲ ਜਿਹੜੇ ਸਾਡੇ ਯੰਗ ਹਿਸਟੋਰੀਅਨਸ ਆਉਂਦੇ ਨੇ ਔਰ ਯੰਗ ਸੋਸ਼ਲ ਸਾਇੰਟਿਸਟ ਆਉਂਦੇ ਨੇ ਤੇ ਉਹਦੇ ਨਾਲ ਸਾਡੇ ਕਲੱਬ ਦੇ ਵਿੱਚ ਉਹਨਾਂ ਦੀ ਆਉਣ ਦੀ ਇੱਕ ਖਾਸ ਸਾਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਬਹੁਤ ਕਮਾਲ ਦਾ ਕੰਮ ਕਰਦੇ ਨੇ ਔਰ ਆਉਂਦੇ ਨੇ। ਪਿਛਲੇ ਦਿਨਾਂ 'ਚ ਵੀ ਸਾਡੇ ਨਾਲ ਸਨ ਕੁਝ। ਅੱਜ ਸਾਡੇ ਨਾਲ ਜਿਹੜਾ ਸਾਡੇ ਅੱਜ ਦਾ ਜਿਹੜਾ ਸਾਥ ਜਿਸ ਤਰ੍ਹਾਂ ਤੁਸੀਂ ਵੇਖਿਆ ਹੀ ਹੋਏਗਾ ਸਾਡੇ ਕਲੱਬ ਦੇ ਪੇਜ ਉੱਤੇ ਵੀ ਔਰ ਅਸੀਂ ਉਹਨਾਂ ਦਾ ਪੋਸਟਰ ਸ਼ੇਅਰ ਕੀਤਾ ਸੀ। ਅੱਜ ਸਾਡੇ ਨਾਲ ਡਾਕਟਰ ਨਾਦੀਆ ਸਿੰਘ ਨੇ ਔਰ ਉਹਨਾਂ ਦਾ ਕੰਮ ਬਹੁਤ ਖੂਬਸੂਰਤ ਹੈ ਵੇ ਪੋਲੀਟੀਕਲ ਇਕਨੋਮੀ ਆਫ ਬਾਇਓ ਐਨਰਜੀ ਦੇ ਹਵਾਲੇ ਨਾਲ। ਡਾਕਟਰ ਨਾਦੀਆ ਦਾ ਮੈਂ ਥੋੜਾ ਜਿਹਾ ਇੰਟਰੋ ਤੁਹਾਡੇ ਨਾਲ ਸ਼ੇਅਰ ਕਰਦਾ ਜਾਵਾਂ। ਡਾਕਟਰ ਨਾਦੀਆ ਸਿੰਘ ਲੈਕਚਰ ਨੇ ਇਕਨੋਮਿਕਸ ਦੇ ਨਾਰਥੰਬਰੀਆ ਯੂਨੀਵਰਸਿਟੀ ਦੇ ਵਿੱਚ ਔਰ ਇਸ ਤੋਂ ਵੱਖ ਉਹਨਾਂ ਦੀ ਜਿਹੜੀ PhD ਹੈ ਉਹ ਆਕਸਫੋਰਡ ਬਰੂਕਸ ਤੋਂ ਉਹਨਾਂ ਦੀ PhD ਹੈ ਔਰ ਬੜੇ ਹੀ ਜਿਹੜਾ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਸਟੱਡੀ, ਮੈਂ ਉਹਨਾਂ ਦਾ ਜਿਹੜੀਆਂ ਚੀਜ਼ਾਂ ਪੜ੍ਹੀਆਂ ਬਹੁਤ ਖੂਬਸੂਰਤ ਤਰੀਕੇ ਨਾਲ ਇਕਨੋਮੀ ਦੇ ਹਵਾਲੇ ਨਾਲ ਬਹੁਤ ਵਧੀਆ ਕੰਮ ਜਿਹੜਾ ਇਹਨਾਂ ਮਿਲਿਆ। ਅਸੀਂ ਅਗਰ ਆਪਣੀ ਹਿਸਟਰੀ ਦੀ ਫੀਲਡ ਵਿੱਚ ਗੱਲ ਕਰੀਏ ਤੇ ਮੈਂ ਆਪਣੇ ਇਸ ਪੰਜਾਬ ਦੀ ਗੱਲ ਕਰਾਂ ਤੇ ਇੱਧਰ ਜਿਹੜੀ ਪੋਲੀਟੀਕਲ ਇਕਨੋਮੀ ਦੇ ਉੱਪਰ ਕੰਮ ਹੈ ਬਹੁਤ ਥੋੜਾ ਔਰ ਉਹ ਬਹੁਤ ਲਿਮਿਟਡ ਔਰ ਲੇਕਿਨ ਇਸ ਤਰ੍ਹਾਂ ਐਡੇ ਇਨੋਵੇਟਿਵ ਆਈਡੀਆਜ਼ ਦੇ ਨਾਲ ਕੰਮ ਕਰਨਾ ਜਿਹੜਾ ਇਹ ਨੋ ਡਾਊਟ ਉਹਨਾਂ ਨੂੰ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ। ਅੱਜ ਉਹ ਸਾਡੇ ਨਾਲ ਨੇ, ਸੋ ਮੈਂ ਉਹਨਾਂ ਨੂੰ ਹੁਣ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਸ਼ਾਮਲ ਹੋਣ ਤੇ ਅੱਜ ਅਸੀਂ ਉਹਨਾਂ ਦੀ ਗੱਲਬਾਤ ਜਿਹੜੀ ਹੈ ਨਾ ਉਹ ਸੁਣ ਸਕੀਏ। ਜੀ ਡਾਕਟਰ ਸਾਹਿਬਾ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਤੁਹਾਡਾ ਬਹੁਤ ਧੰਨਵਾਦ ਤੋਹਿਤ ਜੀ ਕਿ ਤੁਸੀਂ ਮੈਨੂੰ ਤੇ ਤੁਹਾਡਾ ਤੇ ਖੋਲਾ ਦਾ ਕਿ ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਆਪਣੀ ਗੱਲ ਕਰਨ ਦਾ ਤੇ ਤੁਸੀਂ ਇਹ ਬਹੁਤ ਸੋਹਣੀ ਇੰਟਰੋਡਕਸ਼ਨ ਦਿੱਤੀ ਮੇਰੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਸ਼ੁਕਰੀਆ ਔਰ ਸਾਡੇ ਸਾਰੇ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਨੇ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਹੁਣ ਅਸੀਂ ਅੱਗੇ ਤੋਂ ਅੱਗੇ ਜਾ ਰਹੇ ਹਾਂ ਤੇ ਤੁਹਾਡਾ ਬਹੁਤ ਸ਼ੁਕਰੀਆ ਜਿਹੜੇ ਖਾਸ ਕਰ ਤੁਹਾਡੀ ਵਜ੍ਹਾ ਤੋਂ ਹੀ ਇਹ ਚੱਲਦਾ ਹੈ ਕਿ ਤੁਸੀਂ ਆ ਕੇ ਆਪਣਾ ਟਾਈਮ ਦਿੱਤਾ ਔਰ ਅੱਜ ਸਾਡੇ ਨਾਲ ਗੱਲਬਾਤ ਤੁਸੀਂ ਆਪਣੀ ਜਿਹੜੀ ਸਾਂਝੀ ਕਰੋਗੇ। ਸੋ ਸਕਰੀਨ ਹੁਣ ਤੁਹਾਡੇ ਕੋਲ ਹੈ ਤੇ ਅਸੀਂ ਮਿਲਨੇ ਤੁਹਾਡੀ ਗੱਲਬਾਤ ਤੋਂ ਬਾਅਦ ਜੀ। ਠੀਕ ਹੈ ਜੀ, ਥੈਂਕ ਯੂ। ਚੜ੍ਹਦੇ ਪੰਜਾਬ ਦੀ ਇੱਕ ਧੀ ਦਾ ਤੁਹਾਨੂੰ ਸਭ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ। ਮੈਂ ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਆਪਣੀ ਰਿਸਰਚ ਬਾਰੇ ਗੱਲਬਾਤ ਕਰਨ ਦਾ। ਮੇਰਾ ਜਿਹੜਾ ਰਿਸਰਚ ਪ੍ਰੋਜੈਕਟ ਹੈ ਇਹ ਪੰਜਾਬ ਦੇ ਬਾਇਓ ਐਨਰਜੀ ਪ੍ਰੋਜੈਕਟਸ ਨੂੰ ਦੇਖਦਾ ਹੈ। ਇਹ ਸਬਜੈਕਟ ਮੈਨੂੰ ਬੜਾ ਇੰਟਰਸਟਿੰਗ ਲੱਗਿਆ ਕਿਉਂਕਿ એનર્ਜੀ ਨੂੰ ਅਸੀਂ ਹਮੇਸ਼ਾ ਤਕਨੀਕੀ ਵਿਸ਼ੇ ਵਾਂਗ ਵੇਖਦੇ ਹਾਂ। ਜਿਹੜੀ ਵੀ ਇਹਦੀ ਪੜ੍ਹਾਈ ਹੁੰਦੀ ਹੈ, ਇਹਦੇ ਬਾਰੇ ਪੜ੍ਹਿਆ ਜਾਂਦਾ ਹੈ, ਇਹਦੇ ਬਾਰੇ ਚਰਚਾ ਹੁੰਦੀ ਹੈ, ਉਹ ਸਿਰਫ ਇੱਕ ਤਕਨੀਕੀ ਵਿਸ਼ੇ ਵਾਂਗ ਹੁੰਦੀ ਹੈ। ਪਰ ਜਦੋਂ ਮੈਂ ਰਿਸਰਚ ਕਰਨ ਲੱਗੀ ਮੈਨੂੰ ਲੱਗਿਆ ਕਿ એનર્ਜੀ ਦੇ ਬਹੁਤ ਸਾਰੇ ਮਨੁੱਖੀ ਪਹਿਲੂ ਵੀ ਨੇ
ਇਹਦੇ ਤਕਨੀਕੀ ਜਿਹੜੇ ਵੇਰਵੇ ਨੇ ਇਹਨਾਂ ਨੂੰ ਛੱਡ ਕੇ એનર્ਜੀ ਦੇ ਕਾਫੀ ਸਮਾਜਿਕ ਪਹਿਲੂ ਨੇ, ਦੇ ਆਰਥਿਕ ਤੇ ਵਾਤਾਵਰਣ ਨਾਲ ਜੁੜੇ ਹੋਏ ਕਾਫੀ ਸਾਰੇ ਪਹਿਲੂ ਨੇ ਤੇ ਇਹ ਸਾਰੇ ਕੁਝ ਪਹਿਲੂ ਜਿਹੜੇ ਨੇ ਇਹਨਾਂ ਉੱਤੇ ਮੈਂ ਅੱਜ ਤੁਹਾਡੇ ਨਾਲ ਚਰਚਾ ਕਰਨਾ ਚਾਹਾਂਗੀ। ਮੈਂ ਆਪਣੀ ਇਹ ਕੁਝ ਸਲਾਈਡਸ ਨੇ ਜਿਹੜੀਆਂ ਮੈਂ ਦਿਖਾਣਾ ਚਾਹੁੰਦੀ ਹਾਂ, ਪਰ ਮੈਂ ਜ਼ਿਆਦਾ ਇਹਨਾਂ ਤੇ ਉੱਤੇ ਫੋਕਸ ਨਹੀਂ ਕਰਾਂਗੀ। ਮੈਂ ਤੁਹਾਡੇ ਨਾਲ ਥੋੜੀ ਗੱਲਬਾਤ ਕਰਨਾ ਚਾਹੁੰਦੀ ਹਾਂ એનર્ਜੀ ਦੇ ਜਿਹੜੇ ਵੱਖ-ਵੱਖ ਪਹਿਲੂ ਨੇ ਉਹਨਾਂ ਨੂੰ ਲੈ ਕੇ। ਜੇ ਅਸੀਂ ਪੰਜਾਬ ਨੂੰ ਦੇਖੀਏ ਤੇ ਪੰਜਾਬ ਵਿੱਚ ਰਿਨਿਊਏਬਲ એનર્ਜੀ ਪਿਛਲੇ ਕੁਝ ਸਾਲਾਂ ਤੋਂ ਰਿਨਿਊਏਬਲ એનર્ਜੀ ਦੀ ਕਾਫੀ ਮਹੱਤਤਾ ਇਹਨੂੰ ਦਿੱਤੀ ਗਈ ਹੈ, ਪੰਜਾਬ ਸਰਕਾਰ ਵੱਲੋਂ ਵੀ ਤੇ ਭਾਰਤ ਸਰਕਾਰ ਵੱਲੋਂ ਵੀ। ਇਹਦਾ ਮੁੱਖ ਕਾਰਨ ਹੈ ਕਿ ਭਾਰਤ ਵਿੱਚ ਕਾਫੀ ਜ਼ਿਆਦਾ ਪ੍ਰਦੂਸ਼ਣ ਹੈ। ਜਿਹੜੇ ਮੁਲਕ ਨੇ ਜਿਹੜੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਨੇ ਉਹਨਾਂ ਵਿੱਚ ਭਾਰਤ ਚੌਥਾ ਹੈ ਤੇ ਭਾਰਤ ਦੇ ਉੱਤੇ ਕਾਫੀ ਪ੍ਰੈਸ਼ਰ ਹੈ ਇੰਟਰਨੈਸ਼ਨਲ ਏਜੰਸੀਜ਼ ਦਾ ਕਿ ਉਹ ਆਪਣੇ ਪ੍ਰਦੂਸ਼ਣ ਨੂੰ ਘੱਟ ਕਰੇ। ਇਸ ਤੋਂ ਇਲਾਵਾ ਭਾਰਤ ਵਿੱਚ એનર્ਜੀ ਪੋਵਰਟੀ ਦੀ ਵੀ ਕਾਫੀ ਵੱਡੀ ਪ੍ਰੋਬਲਮ ਹੈ। ਭਾਰਤ ਵਿੱਚ ਹੁਣ ਤੱਕ ਵੀ 40% ਜਿਹੜੀ ਆਬਾਦੀ ਹੈ ਉਹਨਾਂ ਕੋਲ ਇਲੈਕਟ੍ਰਿਸਿਟੀ ਮੁਹੱਈਆ ਨਹੀਂ ਹੈ ਤੇ ਜੇ ਅਸੀਂ ਪੇਂਡੂ ਇਲਾਕਿਆਂ ਵਿੱਚ ਦੇਖੀਏ ਤੇ ਇਹ ਜਿਹੜੀ ਪ੍ਰੋਬਲਮ ਹੈ, ਇਹ ਮੁਸ਼ਕਿਲਾਂ ਨੇ, ਇਹ ਹੋਰ ਵੀ ਵੱਡੀਆਂ ਨੇ। ਸੋ ਇਹਨਾਂ ਸਾਰੀ ਮੁਸ਼ਕਿਲਾਂ ਨੂੰ ਦੇਖ ਕੇ ਪੰਜਾਬ ਨੂੰ ਇੱਕ ਗ੍ਰੀਨ ਪਾਵਰ ਇਕੋਨਮੀ ਵਾਕਨ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹਦਾ ਮੇਨ ਕਾਰਨ ਹੈ ਕਿ ਪੰਜਾਬ ਸੂਬੇ ਦੀ ਸਮਰੱਥਾ ਜ਼ਿਆਦਾ ਮੰਨੀ ਜਾਂਦੀ ਹੈ ਰਿਨਿਊਏਬਲ એનર્ਜੀ ਪ੍ਰੋਡਕਸ਼ਨ ਵਿੱਚ ਜੇ ਅਸੀਂ ਹੋਰ ਸੂਬਿਆਂ ਦਾ ਮੁਕਾਬਲਾ ਕਰੀਏ। ਤੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ 15 ਤੋਂ 20% ਤੱਕ ਜਿਹੜੀ એનર્ਜੀ ਹੈ ਉਹ ਰਿਨਿਊਏਬਲਸ ਤੋਂ ਆ ਸਕਦੀ ਹੈ। ਇਹ ਪੰਜਾਬ ਸਰਕਾਰ ਵੀ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਨੇ ਇਹਨਾਂ ਨੂੰ ਕਾਫੀ ਹੁੰਗਾਰਾ ਪਾ ਰਹੀ ਹੈ। ਇੱਥੋਂ ਤੱਕ ਇਹਨੂੰ ਕਿਹਾ ਜਾ ਰਿਹਾ ਹੈ ਕਿ ਇਹ ਪੰਜਾਬ ਵਿੱਚ ਦੂਜੀ ਹਰੀ ਕ੍ਰਾਂਤੀ ਲਿਆਏਗਾ ਤੇ ਇਹਦਾ ਮੇਨ ਇੱਕ ਜਿਹੜਾ ਕਾਰਨ ਹੈ ਉਹ ਹੈ ਕਿ ਪੰਜਾਬ, ਸਾਨੂੰ ਸਭ ਨੂੰ ਪਤਾ ਹੈ ਕਿ 70 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦਾ ਕੇਂਦਰ ਸੀ। ਸੋ ਇੱਥੇ ਕੀ ਹੋਇਆ ਕਿ ਜਿਹੜੀ ਤਕਨੀਕਸ ਨੇ, ਜਿਹੜੇ ਹਾਈ ਯੀਲਡਿੰਗ ਬੀਜ ਨੇ, ਇਹਨਾਂ ਨੂੰ ਕਾਫੀ ਹੁੰਗਾਰਾ ਭਰਿਆ ਗਿਆ ਤੇ ਇਹਦੇ ਨਾਲ ਪੰਜਾਬ ਨੂੰ ਕਾਫੀ ਫਾਇਦਾ ਵੀ ਹੋਇਆ। ਪਹਿਲੇ ਕੁਝ ਸਾਲਾਂ ਵਿੱਚ ਪੰਜਾਬ ਦੀ ਜਿਹੜੀ ਖੇਤੀ ਦੀ ਜਿਹੜੀ ਫਸਲ ਦੀ ਪ੍ਰੋਡਿਊਸ ਹੈ ਉਹ 4 ਗੁਣਾ ਵੱਧ ਗਈ। ਕਾਫੀ ਪੰਜਾਬ ਵਿੱਚ ਪੰਜਾਬ ਐਗਰੀਕਲਚਰ ਦੇ, ਜੇ ਅਸੀਂ ਦੇਖੇ ਜਾਈਏ, ਐਗਰੀਕਲਚਰ ਵਿੱਚ ਕਾਫੀ ਵਿਕਸਿਤ ਹੋ ਗਿਆ ਤੇ ਇਹਨੂੰ ਬ੍ਰੈਡ ਬਾਸਕਟ ਆਫ ਇੰਡੀਆ ਵੀ ਕਿਹਾ ਜਾਣ ਲੱਗਾ। ਪਰ ਫਿਰ ਇਹ ਸਾਬਤ ਹੋਇਆ ਕਿ ਜਿਹੜਾ ਹਰੀ ਕ੍ਰਾਂਤੀ ਹੈ, ਕ੍ਰਾਂਤੀ ਕਾਫੀ ਖੋਖਲੀ ਹੈ ਕਿਉਂਕਿ ਇਹਦੇ ਨਾਲ ਜਿਹੜਾ ਕਿਸਾਨੀ ਵਾਸਤੇ ਜਿਹੜੇ ਫਸਲ ਉਗਾਉਣ ਕਾਫੀ ਮਹਿੰਗਾ ਹੋ ਗਿਆ ਤੇ ਇਹਦੇ ਨਾਲ ਇਹ ਹੋਇਆ ਕਿ ਜਿਹੜੇ ਗਰੀਬ ਤੇ ਛੋਟੇ ਕਿਸਾਨ ਨੇ ਉਹ ਇਹਨਾਂ ਜਿਹੜੀਆਂ ਇਹ ਕਾਫੀ ਕੀਮਤੀ ਜਿਹੜੇ ਫਰਟੀਲਾਈਜ਼ਰਸ, ਪੈਸਟੀਸਾਈਡਸ, ਜਿਹੜੀ ਟੈਕਨੋਲੋਜੀ ਨੇ ਇਹਨਾਂ ਵਿੱਚ ਇਨਵੈਸਟਮੈਂਟ ਨਹੀਂ ਕਰ ਪਾਏ ਤੇ ਉਹਨਾਂ ਨੂੰ ਆਪਣੀ ਜ਼ਮੀਨ ਵੇਚਣੀ ਪਈ। ਕਈ ਸਕਾਲਰਸ ਇਹਨੂੰ ਰਿਵਰਸ ਟੈਨੈਂਸੀ ਵੀ ਕਹਿੰਦੇ ਨੇ ਤੇ ਇਹਦੇ ਨਾਲ ਸੋ ਕੀ ਹੋਇਆ ਕਿ ਪੰਜਾਬ ਅਮੀਰ ਤੇ ਬਣ ਗਿਆ ਪਰ ਇੱਥੇ ਸੋਸ਼ਲ ਇਨਇਕੁਆਲਿਟੀ ਕਾਫੀ ਵੱਧਦੀ ਗਈ। ਇਹਦੇ ਨਾਲ ਜਿਹੜਾ ਵਾਤਾਵਰਨ, ਜਿਹੜਾ ਸਾਡਾ ਪਰਿਆਵਰਨ ਹੈ ਉਹਦਾ ਵੀ ਕਾਫੀ ਨੁਕਸਾਨ ਹੋਇਆ। ਜਿੰਜ ਟੈਕਨੋਲੋਜੀ, ਫਰਟੀਲਾਈਜ਼ਰਸ, ਪੈਸਟੀਸਾਈਡਸ, ਇਹਨਾਂ ਨਾਲ ਕੀ ਹੋਇਆ ਕਿ ਪੰਜਾਬ ਦੀ ਜਿਹੜੀ ਪੰਜਾਬ ਦੀ ਸੋਇਲ ਸੀਗੀ, ਜਿਹੜੀ ਪੰਜਾਬ ਦੀ ਜ਼ਮੀਨ ਸੀ ਉਹਦੀ ਉਪਜ ਘੱਟ ਹੁੰਦੀ ਗਈ। ਨਾਲ ਝੋਨਾ ਲਗਾਤਾਰ ਉਗਾਉਣ ਨਾਲ ਜਿਹੜਾ ਪਾਣੀ ਦਾ ਲੈਵਲ ਸੀ ਉਹ ਵੀ ਥੱਲੇ ਜਾਂਦਾ ਗਿਆ। ਸੋ ਤੇ ਪਾਣੀ ਪੋਲਿਊਟਡ ਵੀ ਹੋ ਗਿਆ ਤੇ ਇਹਦੇ ਨਾਲ ਕਾਫੀ ਰਾਜਨੀਤਿਕ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਸੀ ਕਿ ਪੰਜਾਬ ਸੂਬੇ ਦੇ ਪਾਣੀ ਨੂੰ ਹੋਰ ਸੂਬਿਆਂ ਵਿੱਚ ਮੁਫਤ ਵੰਡਿਆ ਗਿਆ। ਇਹਦੇ ਕਰਕੇ ਵੀ ਪੰਜਾਬ ਵਿੱਚ ਪਾਣੀ ਦੀ ਕਾਫੀ ਸ਼ਾਰਟੇਜ ਹੋ ਗਈ।
ਸੋ ਇਹ ਸਾਰੀ ਜਿਹੜੀ ਚੀਜ਼ਾਂ ਹੋ ਰਹੀਆਂ ਸੀ, ਇਹਦੇ ਨਾਲ ਪੰਜਾਬ ਦਾ ਜਿਹੜਾ ਵਿਕਸਿਤ ਹੋਣ ਦਾ ਦਰ ਸੀ, ਜਿਹੜਾ ਪੰਜਾਬ ਦੀ ਡਿਵੈਲਪਮੈਂਟ ਸੀ, ਉਹ ਹੋਰ ਸੂਬਿਆਂ ਦੇ ਮੁਕਾਬਲੇ ਘੱਟ ਹੁੰਦੀ ਗਈ। ਸੋ ਇਹ ਜਿਹੜਾ ਥੀਸਿਸ ਹੈ, ਇਹ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵੀ ਆਪਣੀ ਕਿਤਾਬ ਵਿੱਚ ਇਹਨੂੰ ਕਾਫੀ ਡਿਟੇਲ ਵਿੱਚ ਦੱਸਿਆ ਹੈ ਕਿ ਪੰਜਾਬ ਇੱਕ ਰਿਚ ਸਟੇਟ ਤੇ ਬਣ ਗਿਆ, ਪਰ ਸਹੀ ਮਾਇਨਿਆਂ ਵਿੱਚ ਵਿਕਸਿਤ ਨਾ ਹੋ ਪਾਇਆ। ਸੋ ਇਹ ਜਿਹੜੀ ਸਾਰੀ ਡਿਵੈਲਪਮੈਂਟਸ ਹੋ ਰਹੀਆਂ ਨੇ, ਇਹਨਾਂ ਵਿੱਚ ਹੁਣ ਜਿਹੜਾ ਰਿਨਿਊਏਬਲ એનર્ਜੀ ਹੈ, ਇਹਨੂੰ ਇੱਕ ਆਸ਼ਾ ਦੀ ਨਵੀਂ ਕਿਰਨ ਵਾਂਗ ਦੇਖਿਆ ਜਾ ਰਿਹਾ ਹੈ। ਸੋ ਕਈ ਸਕਾਲਰਸ ਤੇ ਕਈ ਰਾਜਨੇਤਾ ਸਾਰੇ ਮੰਨਦੇ ਨੇ ਕਿ ਰਿਨਿਊਏਬਲ એનર્ਜੀ ਨਾਲ ਪੰਜਾਬ ਵਿੱਚ ਇੱਕ ਨਵੀਂ ਐਗਰੋ ਇੰਡਸਟਰੀ ਜਨਮ ਲੈ ਸਕਦੀ ਹੈ, ਜਿਹਦੇ ਨਾਲ ਪੰਜਾਬ ਦੀ ਗਰੋਥ ਰੇਟ ਦੁਬਾਰਾ ਜ਼ਿਆਦਾ ਹੋ ਸਕਦੀ ਹੈ, ਨਾਲੇ ਇਹਦੇ ਨਾਲ ਰੁਜ਼ਗਾਰ ਦੇ ਅਵਸਰ ਵੀ ਪੈਦਾ ਹੋ ਸਕਦੇ ਨੇ। ਸੋ ਇਹਨੂੰ ਹੁਣ ਕਾਫੀ ਇਹਦੇ ਬਾਰੇ ਪੰਜਾਬ ਵਿੱਚ ਕਾਫੀ ਇੰਥੂਜ਼ੀਆਜ਼ਮ ਸੀਗਾ। ਜੇ ਅਸੀਂ ਪੰਜਾਬ ਦੀ ਬਾਇਓ એનર્ਜੀ ਦੀ ਜਿਹੜੀ ਡਿਵੈਲਪਮੈਂਟ ਦੇਖੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਪਾਲਿਸੀਜ਼ 2007 ਵਿੱਚ ਸ਼ੁਰੂ ਹੋਈਆਂ ਤੇ ਇਹ ਪਾਲਿਸੀ ਦਾ ਨਾਮ ਰੱਖਿਆ ਗਿਆ ਨਿਊ ਐਂਡ ਰਿਨਿਊਏਬਲ ਸੋਰਸਸ ਆਫ એનર્ਜੀ ਪਾਲਿਸੀ। ਇਹ ਪਾਲਿਸੀ ਦਾ ਮੇਨ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਰਿਨਿਊਏਬਲ એનર્ਜੀ ਦੇ ਖੇਤਰ ਵਿੱਚ ਪ੍ਰਾਈਵੇਟ ਨਿਵੇਸ਼ ਲਿਆਣਾ, ਇਹਦੇ ਵਿੱਚ R&D ਨੂੰ ਪ੍ਰਮੋਟ ਕਰਨਾ ਤੇ ਇੱਥੇ ਇਹ ਟਾਰਗੇਟ ਬਣਾਇਆ ਗਿਆ ਕਿ ਜਿਹੜਾ 2020 ਤੱਕ ਜਿਹੜੀ ਰਿਨਿਊਏਬਲ એનર્ਜੀ ਹੈ ਉਹ ਪੰਜਾਬ ਦੇ એનર્ਜੀ ਮੈਟ੍ਰਿਕਸ ਵਿੱਚ 5% ਦੀ ਕੰਟਰੀਬਿਊਸ਼ਨ ਕਰੇਗੀ। ਇਸ ਤੋਂ ਬਾਅਦ 2012 ਵਿੱਚ ਇਹ ਪਾਲਿਸੀ ਨੂੰ ਅਪਡੇਟ ਕੀਤਾ ਗਿਆ ਤੇ ਇਹਨੂੰ ਕਿਹਾ ਗਿਆ ਨਿਊ ਐਂਡ ਰਿਨਿਊਏਬਲ ਸੋਰਸਸ ਆਫ એનર્ਜੀ 2012। ਇਹਦੇ ਵਿੱਚ ਜਿਹੜਾ ਟਾਰਗੇਟ ਸੀ ਉਹਨੂੰ ਬਦਲ ਦਿੱਤਾ ਗਿਆ ਤੇ ਹੁਣ ਕਿਹਾ ਗਿਆ ਕਿ 2022 ਤੱਕ ਪੰਜਾਬ ਵਿੱਚ 20% એનર્ਜੀ ਹੈ ਉਹ ਰਿਨਿਊਏਬਲਸ ਬਾਇਓ એનર્ਜੀ ਤੋਂ ਆਏਗੀ। ਇਸ ਦੌਰਾਨ ਪੰਜਾਬ ਵਿੱਚ 40 ਨਵੇਂ ਪ੍ਰੋਜੈਕਟਸ ਵੀ ਸ਼ੁਰੂ ਕੀਤੇ ਗਏ, ਜਿਨ੍ਹਾਂ ਵਿੱਚ 400 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਪੰਜਾਬ ਨੂੰ ਇਸ ਵਿੱਚ ਜਿਹੜਾ ਨੈਸ਼ਨਲ ਰਿਨਿਊਏਬਲ એનર્ਜੀ ਸਮਿਟ 2015 ਸੀ, ਉਸ ਵਿੱਚ ਪੰਜਾਬ ਨੂੰ ਇੱਕ ਅਵਾਰਡ ਵੀ ਮਿਲਿਆ ਤੇ ਉਹਨੂੰ ਕਿਹਾ ਗਿਆ ਕਿ ਇਹ ਬੈਸਟ ਸਟੇਟ ਹੈ ਵਿਦ ਪੋਟੈਂਸ਼ੀਅਲ ਫॉर ਬਾਇਓ એનર્ਜੀ ਪ੍ਰੋਡਕਸ਼ਨ। ਪਰ ਜੇ ਅਸੀਂ 2015 ਤੇ ਹੁਣ ਤੱਕ ਦਾ ਇਤਿਹਾਸ ਦੇਖੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਪ੍ਰੋਜੈਕਟਸ ਉਹਨੇ ਸਫਲ ਨਹੀਂ ਹੋਏ ਜਿਨ੍ਹਾਂ ਦੀ ਉਮੀਦ ਕੀਤੀ ਜਾਂਦੀ ਸੀ। ਹੁਣ ਵੀ ਰਿਨਿਊਏਬਲ એનર્ਜੀ ਪੰਜਾਬ ਦੇ એનર્ਜੀ ਮੈਟ੍ਰਿਕਸ ਦਾ ਕਾਫੀ ਛੋਟਾ ਹਿੱਸਾ ਰਹਿ ਗਈ ਹੈ ਤੇ ਇਹ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਵਿੱਚ ਆਮ ਜਨਤਾ ਨੇ ਵੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਤੇ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਕਿਉਂ ਹੋਇਆ, ਕਿ ਇਹ ਪ੍ਰੋਜੈਕਟਸ ਇਹਨੇ ਸਫਲ ਕਿਉਂ ਨਹੀਂ ਹੋ ਪਾਏ, ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਸਾਰਾ ਹੋਇਆ। ਤੇ ਪੰਜਾਬ ਵਿੱਚ ਅਸੀਂ ਰਿਨਿਊਏਬਲ એનર્ਜੀ ਪ੍ਰੋਜੈਕਟਸ ਦੀ ਕੈਟੇਗਰੀਜ਼ ਬਣਾਈਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਦੋ ਕਿਸਮ ਦੇ ਪ੍ਰੋਜੈਕਟਸ ਚੱਲ ਰਹੇ ਨੇ। ਇੱਕ ਨੇ ਜਿਹੜੇ ਸਰਕਾਰ ਤੇ ਜਿਹੜੇ ਪ੍ਰਾਈਵੇਟ ਨਿਵੇਸ਼ ਨਾਲ ਬਣੇ ਨੇ ਤੇ ਇਹ ਪ੍ਰੋਜੈਕਟਸ ਵਿੱਚ ਨੇ ਜਿਹੜੇ ਕੌਮੀ ਬਾਇਓਮਾਸ ਵੱਡੇ ਪਾਵਰ ਪ੍ਰੋਜੈਕਟਸ ਤੇ ਘਰੇਲੂ ਵਰਤੋਂ ਲਈ ਬਾਇਓਗੈਸ ਸਟੋਵ ਪ੍ਰੋਜੈਕਟਸ। ਇਸ ਦੇ ਨਾਲ ਪੰਜਾਬ ਵਿੱਚ ਕਾਫੀ ਛੋਟੇ ਲੈਵਲ ਦੇ ਬਾਇਓ એનર્ਜੀ ਪ੍ਰੋਜੈਕਟਸ ਵੀ ਚੱਲ ਰਹੇ ਨੇ ਤੇ ਇਹ ਪ੍ਰੋਜੈਕਟਸ ਜਿਹੜੇ ਨੇ ਇਹਨਾਂ ਨੂੰ ਆਮ ਨਾਗਰਿਕ, ਇਹਨਾਂ ਨੂੰ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਜਿਹੜੇ NGOs ਨੇ, ਉਹ ਕਾਫੀ ਜ਼ਿਆਦਾ ਇਹਦੇ ਵਿੱਚ ਹਿੱਸੇਦਾਰੀ ਪਾ ਰਹੇ ਨੇ। ਜਿਹੜੀ ਮੇਰੀ ਰਿਸਰਚ ਸੀਗੀ ਉਹਦੇ ਵਿੱਚ ਮੈਂ 3 ਕਿਸਮ ਦੇ ਸੋਰਸਸ ਲਏ। ਪਹਿਲਾ ਸੀਗਾ ਡਾਕੂਮੈਂਟ ਐਨਾਲਿਸਿਸ ਤੇ ਮੈਂ ਪੰਜਾਬ ਤੇ ਭਾਰਤ ਦੀ ਜਿਹੜੀ એનર્ਜੀ ਤੇ ਪਰਿਆਵਰਣ ਨਾਲ ਨੂੰ ਲੈ ਕੇ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦਾ ਸਾਰਾ ਅਧਿਐਨ ਕੀਤਾ। ਇਹ ਪਾਲਿਸੀਜ਼ 1980 ਤੋਂ ਲੈ ਕੇ 2015 ਤੱਕ ਦੀਆਂ ਸੀ। ਸੋ ਇਹ 35 ਸਾਲ ਜਿਹੜੇ ਪਿਛਲੇ 35 ਸਾਲ ਵਿੱਚ ਇਹ ਪਾਲਿਸੀਜ਼ ਬਣੀਆਂ ਨੇ, ਇਹ ਸਾਰਿਆਂ ਨੂੰ ਮੈਂ ਰਿਵਿਊ ਕੀਤਾ। ਦੂਜਾ, ਮੈਂ ਕਾਫੀ ਸਾਰੀ ਸਟੇਕ ਹੋਲਡਰ ਇੰਟਰਵਿਊਜ਼ ਕੀਤੀਆਂ। ਸੋ ਇਹ ਮੈਂ ਇੰਟਰਵਿਊਜ਼ ਕਾਫੀ ਲੋਕਾਂ ਨਾਲ ਕੀਤੀਆਂ ਜਿਹੜੇ ਸਰਕਾਰੀ ਅਧਿਕਾਰੀ ਸੀ, ਜਿਹੜੇ NGOs ਦੇ ਨੁਮਾਇੰਦੇ ਸੀ, ਵਿਦਵਾਨ ਸੀ, ਜਿਹੜੇ ਟ੍ਰੇਡ ਯੂਨੀਅਨ ਦੇ ਨੁਮਾਇੰਦੇ ਸੀ, ਕੌਮੀ ਲੀਡਰ, ਇਹ ਸਾਰਿਆਂ ਦੀ ਮੈਂ ਇੰਟਰਵਿਊਜ਼ ਕੀਤੀਆਂ। ਤੇ
ਬਾਅਦ ਵਿੱਚ ਮੈਂ ਪਿੰਡਾਂ ਵਿੱਚ ਆਮ ਲੋਕਾਂ ਨਾਲ ਵੀ ਮਿਲੀ ਤੇ ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਔਰਤਾਂ ਤੇ ਆਦਮੀਆਂ ਨਾਲ ਵੱਖਰੀਆਂ-ਵੱਖਰੀਆਂ ਮੀਟਿੰਗਸ ਕੀਤੀਆਂ ਕਿਉਂਕਿ ਮੈਂ ਸਮਝਣਾ ਚਾਹੁੰਦੀ ਸੀ ਕਿ ਔਰਤਾਂ ਦੀ ਕੀ ਨੀਡਸ ਨੇ એનર્ਜੀ ਨੂੰ ਲੈ ਕੇ ਤੇ ਆਦਮੀਆਂ ਦੀ ਕੀ ਨੇ। ਇਸ ਦੇ ਨਾਲ-ਨਾਲ ਮੈਂ ਵੱਖਰੀਆਂ ਮੀਟਿੰਗਸ ਕੀਤੀਆਂ ਉਹਨਾਂ ਘਰਾਂ ਵਿੱਚ ਜਿਨ੍ਹਾਂ ਕੋਲ ਜ਼ਮੀਨ ਸੀ, ਜਿਹੜੇ ਜ਼ਮੀਨ ਦੇ ਮਾਲਕ ਸਨ, ਜਿਹੜੇ ਕਿਸਾਨ ਸਨ ਤੇ ਦੂਜੇ ਜਿਹੜੇ ਲੇਬਰ ਦਾ ਕੰਮ ਕਰਦੇ ਸੀ, ਐਗਰੀਕਲਚਰਲ ਲੇਬਰ ਜਾਂ ਡੇਰੀ ਫਾਰਮਸ ਵਿੱਚ ਲੇਬਰ ਦਾ ਕੰਮ ਕਰਦੇ ਸੀ। ਸੋ ਇਸ ਪ੍ਰੋਸੈਸ ਵਿੱਚ ਮੈਨੂੰ ਲੋਕਾਂ ਦੀ ਅਲੱਗ-ਅਲੱਗ ਨੀਡਸ, ਉਹਨਾਂ ਦੀ ਐਸਪੀਰੇਸ਼ਨ ਸੀ, ਇਹਦਾ ਸਭ ਦਾ ਪਤਾ ਲੱਗਿਆ। ਸੋ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਆਪਣੇ ਫੀਲਡ ਵਰਕ ਤੋਂ ਕੀ ਨਤੀਜੇ ਕੱਢੇ, ਮੈਂ ਕੀ ਦੇਖਿਆ ਇਸ ਸਾਰੇ ਪ੍ਰੋਸੈਸ ਵਿੱਚ ਜਿਹੜਾ ਤਕਰੀਬਨ 2 ਸਾਲ ਤੱਕ ਚੱਲਿਆ ਮੇਰਾ ਫੀਲਡ ਵਰਕ ਤੇ ਉਹਦੇ ਤੋਂ ਮੇਰੇ ਕੀ ਨਤੀਜੇ ਨਿਕਲੇ ਤੇ ਉਹਨਾਂ ਤੋਂ ਮੈਂ ਕੀ ਐਨਾਲਿਸਿਸ ਡਰਾ ਕਰ ਰਹੀ ਹਾਂ। ਸੋ ਪਹਿਲਾ ਜਿਹੜਾ ਮੈਂ ਇਹ ਸਾਰੇ ਡਾਕੂਮੈਂਟਸ ਦਾ ਰਿਵਿਊ ਕੀਤਾ ਜਿਹੜੇ ਪਿਛਲੇ 35 ਸਾਲ ਵਿੱਚ એનર્ਜੀ ਨੂੰ ਲੈ ਕੇ ਤੇ ਪਰਿਆਵਰਣ ਨੂੰ ਲੈ ਕੇ ਇੰਡੀਆ ਵਿੱਚ ਤੇ ਪੰਜਾਬ ਵਿੱਚ ਜਿਹੜੇ ਡਾਕੂਮੈਂਟਸ ਤੇ ਜਿਹੜੇ ਪਾਲਿਸੀਜ਼ ਬਣਾਈ ਗਈਆਂ ਨੇ ਉਹਨਾਂ ਨੂੰ ਦੇਖ ਕੇ ਮੈਂ 4 ਜਿਹੜੇ ਮੇਨ ਨਤੀਜੇ ਕੱਢੇ ਉਹਦੀ ਮੈਂ ਤੁਹਾਨੂੰ ਹੁਣ ਸਮਰੀ ਦੇਵਾਂਗੀ। ਪਹਿਲਾ ਨਤੀਜਾ ਮੈਂ ਕੱਢਿਆ ਕਿ ਜਿਹੜੀ ਬਾਇਓ એનર્ਜੀ ਪਾਲਿਸੀ ਸਨ ਉਹ ਕਾਫੀ ਜੋ ਮੈਂ ਕਿਹਾ ਕੱਟ ਐਂਡ ਪੇਸਟ ਪਾਲਿਸੀ ਸੀਗੀਆਂ। ਮਤਲਬ ਇਹਦੇ ਤੋਂ ਮੇਰਾ ਮਤਲਬ ਹੈ ਕਿ ਇਹ ਸਾਰੀ ਪਾਲਿਸੀਜ਼ ਜਿਹੜੀਆਂ ਸੀ ਇਹ ਇੰਟਰਨੈਸ਼ਨਲ ਜਿਹੜੇ ਕਲਾਈਮੇਟ ਚੇਂਜ ਐਗਰੀਮੈਂਟ ਸੀਗੇ ਉਹਨਾਂ ਤੋਂ ਲਈਆਂ ਗਈਆਂ ਸੀ। ਜਿਹੜੇ ਪੰਜਾਬ ਵਿੱਚ ਮੇਨ ਪਰਿਆਵਰਣ ਨੂੰ ਲੈ ਕੇ ਜਿਹੜੇ ਮਸਲੇ ਮਸਾਇਲ ਨੇ ਜਿੰਜ ਪੰਜਾਬ ਵਿੱਚ ਐਗਰੀਕਲਚਰਲ ਪ੍ਰੈਕਟਿਸਿਸ ਅਨਸਸਟੇਨੇਬਲ ਨੇ, ਜੇ ਦਿਹਾਤੀ ਇਲਾਕਿਆਂ ਵਿੱਚ ਜਿਹੜੇ ਦਲਿਤ ਤੇ ਲੇਬਰਰਸ ਵਿੱਚ એનર્ਜੀ ਪੋਵਰਟੀ ਹੈ, ਜਿਹੜੇ ਪਰਾਲੀ ਬਾਲਣ ਦੀ ਜਿਹੜੀ ਉਹ ਹੈ ਤੇ ਉਹਦੇ ਡਿਸਪੋਜ਼ਲ ਦੀ ਜਿਹੜੀ ਪ੍ਰੋਬਲਮ ਹੈ, ਇਹ ਸਾਰੀ ਪ੍ਰੋਬਲਮਸ ਨੂੰ ਕਿਧਰੇ ਵੀ ਇਹ ਪਾਲਿਸੀਜ਼ ਐਡਰੈਸ ਨਹੀਂ ਕਰਦੀਆਂ। ਦੂਜਾ ਮੈਨੂੰ ਇਹ ਪਾਲਿਸੀਜ਼ ਪੜ੍ਹ ਕੇ ਸਮਝ ਆਇਆ ਕਿ ਇਹਨਾਂ ਪਾਲਿਸੀਜ਼ ਦਾ ਮੇਨ ਮੁੱਖ ਕੇਂਦਰ ਜਿਹੜਾ ਸੀ ਉਹ ਸੀ ਕਿ ਗ੍ਰੀਨ એનર્ਜੀ ਮਾਰਕੀਟਸ ਕਿੰਜ ਬਣਾਈ ਜਾਏ, ਕਿੰਜ ਪ੍ਰਾਈਵੇਟ ਨਿਵੇਸ਼ ਲਿਆਇਆ ਜਾਏ એનર્ਜੀ ਸੈਕਟਰ ਵਿੱਚ। ਜਦੋਂ ਕਿ ਇਹ ਕਲੇਮ ਕੀਤਾ ਗਿਆ ਕਿ ਇਹਨਾਂ ਦਾ ਮੇਨ ਏਜੰਡਾ ਸੀ ਪਰਿਆਵਰਣ ਦੀ ਸੰਭਾਲ, ਸਾਡੇ ਪਰਿਆਵਰਣ ਦੀ ਪ੍ਰੋਟੈਕਸ਼ਨ, ਪਰ ਉਦੋਂ ਦੇਖਿਆ ਗਿਆ ਕਿ ਉਹਦੀ ਸਿਰਫ ਖਾਨਾ ਪੂਰਤੀ ਕੀਤੀ ਗਈ ਹੈ। ਪਰਿਆਵਰਣ ਦੇ ਬਚਾਅ ਲਈ ਕੋਈ ਡੂੰਗੀ ਸੋਚ ਨਹੀਂ ਰੱਖੀ ਗਈ, ਕੋਈ ਇਹਦੇ ਵਿੱਚ ਜ਼ਿਆਦਾ ਜਦੋਜਹਿਦ ਨਹੀਂ ਲੱਗ ਰਹੀ ਕਿ ਇਹ ਪਾਲਿਸੀਜ਼ ਕਰਦੀਆਂ। ਤੀਜਾ ਇਹ ਸ਼ਾਮਿਲ ਹੁੰਦਾ ਹੈ ਕਿ ਜਿਹੜੇ ਸੋਸ਼ੋ ਇਕੋਲੋਜੀਕਲ ਐਸਪੈਕਟਸ ਜਿਹਨੂੰ ਕਹਿੰਦੇ ਨੇ ਕਿ ਜਿਹੜੇ ਸਮਾਜਕ ਤੇ ਪਰਿਆਵਰਣ ਨੂੰ ਜੁੜੇ ਹੋਏ ਜਿਹੜੇ ਮੁੱਦੇ ਨੇ ਉਹਨਾਂ ਤੇ ਬਿਲਕੁਲ ਹੀ ਕੋਈ ਚਰਚਾ ਨਹੀਂ ਹੋਈ। ਇਹ ਮੈਨੂੰ ਪਾਲਿਸੀ ਡਾਕੂਮੈਂਟਸ ਤੋਂ ਵੀ ਪਤਾ ਲੱਗਿਆ ਤੇ ਜਿਹੜੀ ਫਿਰ ਮੈਂ ਇੰਟਰਵਿਊਜ਼ ਲਿੱਤੀਆਂ ਟ੍ਰੇਡ ਯੂਨੀਅਨਸ ਦੇ ਨੁਮਾਇੰਦਿਆਂ ਨਾਲ, ਜਿਹੜੇ NGOs ਨਾਲ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਲੋਕਾਂ ਦੇ ਮੁੱਦੇ ਸੀ, ਜਿਹੜੇ ਕਿਸਾਨਾਂ ਦੇ ਮੁੱਦੇ ਸੀ, ਉਹਨਾਂ ਦੀ ਜ਼ਮੀਨ ਦੀ ਪ੍ਰੋਟੈਕਸ਼ਨ ਨੂੰ ਲੈ ਕੇ, ਉਹਨਾਂ ਦੀ ਫਸਲ ਦੀ ਜਾਇਜ਼ ਕੀਮਤ ਨੂੰ ਲੈ ਕੇ, ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ, ਉਹਦੇ ਵੇਤਨ ਨੂੰ ਲੈ ਕੇ ਇਹਨਾਂ ਦੀ ਕੋਈ ਚਰਚਾ ਨਹੀਂ। ਤੇ ਫਾਈਨਲ ਜਿਹੜਾ ਮੇਰਾ ਕੰਕਲੂਜਨ ਸੀ ਇਹ ਪਾਲਿਸੀ ਡਾਕੂਮੈਂਟਸ ਨੂੰ ਪੜ੍ਹ ਕੇ ਇਹ ਸੀ ਕਿ ਕਾਫੀ ਟੌਪ ਡਾਊਨ ਅਪਰੋਚ ਨਾਲ ਬਣਾਏ ਗਏ ਨੇ। ਇਹਨਾਂ ਦਾ ਮਤਲਬ ਹੈ ਕਿ ਜਿਹੜੇ ਲੋਕਾਂ ਤੇ ਜਿਹੜੀ ਸੰਸਥਾਵਾਂ ਦਾ ਇਹ ਪਾਲਿਸੀਜ਼ ਜਿਨ੍ਹਾਂ ਦਾ ਤੇ ਅਸਰ ਪੈਂਦਾ ਹੈ ਪਾਲਿਸੀਜ਼ ਦਾ, ਉਹਨਾਂ ਦੇ ਜਿਹੜੇ ਕੰਸਰਨ ਸਨ, ਉਹਨਾਂ ਦੀ ਜ਼ਰੂਰਤਾਂ ਸਨ, ਉਹਨਾਂ ਦਾ ਕੋਈ ਮਸ਼ਵਰਾ ਨਹੀਂ ਲਿਆ ਗਿਆ। ਸੋ ਉਹਨਾਂ ਦੀ ਕੋਈ ਹਿੱਸੇਦਾਰੀ ਨਹੀਂ ਸੀ। ਇਹ ਸਿਰਫ ਗਵਰਨਮੈਂਟ ਨੇ ਟੌਪ ਲੈਵਲ ਤੇ ਪਲਾਨਿੰਗ ਕਰਕੇ ਬਣਾਤੀਆਂ ਤੇ ਇਹਨਾਂ ਨੂੰ ਇੰਪਲੀਮੈਂਟ ਕਰ ਦਿੱਤਾ। ਸੋ ਇਹ ਮੇਰੇ 4 ਜਿਹੜੇ ਇਸ਼ੂਜ਼ ਮੈਨੂੰ ਲੱਗੇ ਜਿਹੜੇ ਕਾਫੀ ਇੰਪੋਰਟੈਂਟ ਸਨ ਇਹ ਪਾਲਿਸੀਜ਼ ਨੂੰ ਦੀ ਸਟੱਡੀ ਕਰਕੇ। ਇਹ ਜਿਹੜੇ ਲੇਟੈਸਟ ਸਟੈਟਿਸਟਿਕਸ ਕਹਿੰਦੇ ਨੇ
ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਾਲਿਸੀਜ਼ ਦਾ ਬਿਲਕੁਲ ਹੀ ਕੋਈ ਅਸਰ ਨਹੀਂ ਪਿਆ। ਜਿਹੜੇ ਪੰਜਾਬ ਦੀ ਜਦੋਂ ਅਸੀਂ એનર્ਜੀ ਮੈਟ੍ਰਿਕਸ ਦੇਖੀਏ 8 ਸਾਲਾਂ ਦੀ, ਜਦ 2016 ਤੱਕ ਦਾ ਲੇਟੈਸਟ ਡੇਟਾ ਉਪਲਬਧ ਹੈ ਸਾਨੂੰ, ਤੇ ਸਾਨੂੰ ਪਤਾ ਲੱਗਦਾ ਹੈ ਕਿ ਬਾਇਓ એનર્ਜੀ ਦੀ ਜਿਹੜੀ ਬਾਇਓ એનર્ਜੀ ਦੀ ਕੰਟਰੀਬਿਊਸ਼ਨ ਹੈ ਉਹਦੇ ਵਿੱਚ ਸਿਰਫ 2% ਦਾ ਵਾਧਾ ਹੀ ਹੋ ਪਾਇਆ। ਸੋ ਇਹ ਜਿਹੜੀਆਂ ਸਾਰੀਆਂ ਪਾਲਿਸੀਜ਼ ਨੇ, ਇਹਨਾਂ ਦੇ ਬਾਵਜੂਦ ਵੀ ਪੰਜਾਬ ਦੀ 50% ਤੋਂ ਵੱਧ ਜਿਹੜੀ એનર્ਜੀ ਹੈ ਉਹ ਕੋਲੇ ਤੋਂ ਆਉਂਦੀ ਹੈ, ਜੋ ਪਰਿਆਵਰਣ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੈ। ਸੋ ਇਹ ਇੱਕ ਇਹਦੇ ਨਾਲ ਪਤਾ ਲੱਗਦਾ ਹੈ ਕਿ ਇਹ ਪਾਲਿਸੀਜ਼ ਨਾ ਕੇਵਲ ਲੋਕਾਂ ਦੇ ਕੰਸਰਨਸ ਨੂੰ ਮਤਲਬ ਨਿਗਲੈਕਟ ਕਰ ਰਹੀਆਂ ਨੇ, ਪਰ ਇਹਨਾਂ ਦਾ ਕੋਈ ਜ਼ਿਆਦਾ ਅਸਰ ਵੀ ਨਹੀਂ ਹੋ ਪਾਇਆ એનર્ਜੀ ਮੈਟ੍ਰਿਕਸ ਵਿੱਚ। ਇਹ ਮੈਪ ਹੈ, ਇਹ ਸਾਡੇ ਜਿਹੜਾ ਚੜ੍ਹਦੇ ਪੰਜਾਬ ਦਾ ਇੱਕ ਨਕਸ਼ਾ ਹੈ, ਤੇ ਇਹਦੇ ਵਿੱਚ ਮੈਂ ਦਿਖਾਇਆ ਹੈ ਕਿ ਮੈਂ ਜਿਹੜੇ 3 ਕਮਰਸ਼ੀਅਲ ਬਾਇਓ એનર્ਜੀ ਪ੍ਰੋਜੈਕਟ ਸੀਗੇ ਉੱਥੇ ਗਈ, ਕਿਉਂਕਿ ਮੈਂ ਇਹਨਾਂ ਦੀ ਵਰਕਿੰਗ ਦੇਖਣਾ ਚਾਹੁੰਦੀ ਸੀ ਗਰਾਊਂਡ ਲੈਵਲ ਤੇ। ਨਾਲ ਹੀ ਨਾਲ ਮੈਂ ਸਾਰੇ ਪ੍ਰੋਜੈਕਟਸ ਵਿੱਚ ਜਿਹੜੇ ਮੁਲਾਜ਼ਮ ਸਨ, ਜਿਹੜੇ ਇਹਨਾਂ ਦੇ ਮਾਲਕ ਸਨ, ਜਿਹੜੇ ਮੈਨੇਜਰ ਸਨ, ਉਹਨਾਂ ਨਾਲ ਵੀ ਮੈਂ ਇੰਟਰਵਿਊਜ਼ ਕੀਤੀਆਂ ਤਾਂ ਕਿ ਸਮਝਣ ਲਈ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੋ ਰਿਹਾ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨੋਂ ਪ੍ਰੋਜੈਕਟਸ ਜਿਹੜੇ ਸੀ, ਇਹ ਮੁਰਿੰਡੇ, ਫਤਿਹਗੜ੍ਹ ਸਾਹਿਬ ਤੇ ਮੁਹਾਲੀ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਹੋ ਰਹੇ ਸੀ, ਤੇ ਇਹ ਸਾਰੀ ਮਾਲਵਾ ਬੈਲਟ ਹੈ। ਇਸ ਕਰਕੇ ਕਿਉਂਕਿ ਜਿਹੜੀ ਹੈ ਮਾਲਵਾ ਬੈਲਟ ਹੈ, ਇਸ ਇਲਾਕੇ ਨੂੰ ਕਾਫੀ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਮੁੱਖ ਕੇਂਦਰ ਬਣ ਰਿਹਾ ਹੈ ਬਾਇਓ એનર્ਜੀ ਪ੍ਰੋਡਕਸ਼ਨ ਦਾ ਪੰਜਾਬ ਵਿੱਚ। ਸੋ ਇਹ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਜਿਹੜੇ ਸਾਰੇ ਬਾਇਓ એનર્ਜੀ ਪ੍ਰੋਜੈਕਟ ਸੀਗੇ, ਪਲਾਂਟ ਸੀਗੇ, ਇਹਨਾਂ ਨੂੰ ਜ਼ਮੀਨੀ ਤੌਰ ਤੇ ਦੇਖ ਕੇ ਮੈਨੂੰ ਕੀ ਮੇਰੀ ਫਾਈਂਡਿੰਗਸ ਆਈਆਂ, ਮੈਨੂੰ ਕੀ ਪਤਾ ਚੱਲਿਆ ਇਹਨਾਂ ਬਾਰੇ। ਪਹਿਲਾ ਮੈਨੂੰ ਇਹ ਪਤਾ ਲੱਗਿਆ ਕਿ ਇਹਨਾਂ ਦੇ ਉੱਤੇ ਕਾਫੀ ਇੰਥੂਜ਼ੀਆਜ਼ਮ ਹੈ, ਇਹਨਾਂ ਨੂੰ ਕਾਫੀ ਪ੍ਰਮੋਟ ਕੀਤਾ ਜਾ ਰਿਹਾ ਹੈ, ਪਰ ਇਹ ਹਾਲੇ ਤੱਕ ਇਹਨਾਂ ਦੀ ਪਰਫਾਰਮੈਂਸ ਬਿਲਕੁਲ ਵੀ ਅੱਛੀ ਨਹੀਂ ਹੈ। ਸੋ ਇਹਦਾ ਮੇਨ ਕਾਰਨ ਹੈ ਕਿ ਇਹ ਜਿਹੜੇ ਸਾਰੇ ਪ੍ਰੋਜੈਕਟਸ ਨੇ, ਇਹ ਕਾਫੀ ਰਸ਼ ਵਿੱਚ, ਕਾਫੀ ਕਾਹਲੀ ਵਿੱਚ ਇਹਨਾਂ ਨੂੰ ਬਣਾਇਆ ਗਿਆ, ਤੇ ਇਹਨਾਂ ਨੂੰ ਲਾਈਕ ਪ੍ਰੋਪਰ ਪਲਾਨਿੰਗ ਨਾਲ ਇਹਨਾਂ ਨੂੰ ਨਹੀਂ ਚਲਾਇਆ ਜਾ ਰਿਹਾ। ਸੋ ਇੱਥੇ ਮੈਨੂੰ ਕਈ ਮੈਨੂੰ ਪ੍ਰੋਬਲਮਸ, ਕਈ ਮੁਸ਼ਕਿਲਾਂ ਲੱਗੀਆਂ, ਜਿਹੜੀਆਂ ਛੋਟੇ ਮਸਲੇ ਸੀ ਕਿ ਜਿਹੜੇ ਵੇਅਰ ਹਾਊਸਿੰਗ, ਜਿਹੜੇ ਗੋਦਾਮ ਸੀ, ਜਿਹੜੇ ਟਰਾਂਸਪੋਰਟ ਸੀ, ਟਰਾਂਸਪੋਰਟ ਫੈਸਿਲਿਟੀ ਸੀ, ਉਹਦੀ ਪਲਾਨਿੰਗ ਨਹੀਂ ਸੀ। ਜਿਹੜੀ ਸਾਰੀ ਜਿਹੜੀ ਮਸ਼ੀਨਰੀ ਸੀ, ਟੈਕਨੋਲੋਜੀ ਸੀ, ਇਹ ਵਿਦੇਸ਼ਾਂ ਤੋਂ ਇੰਪੋਰਟ ਕੀਤੀ ਗਈ ਸੀ, ਇਹਨੂੰ ਕੋਈ ਪੰਜਾਬ ਵਿੱਚ ਲੋਕਲੀ ਡਿਵੈਲਪ ਨਹੀਂ ਕੀਤਾ ਜਾ ਰਿਹਾ ਸੀ। ਇਹਦੇ ਕਰਕੇ ਇਹਦੀ ਕਾਸਟ, ਜਿਹੜੇ ਪਲਾਂਟਸ ਨੂੰ ਚਲਾਉਣ ਦੀ ਕੀਮਤ, ਇਹ ਕਾਫੀ ਜ਼ਿਆਦਾ ਸੀ। ਇਹਦੇ ਨਾਲ ਇਹ ਵੀ ਦੇਖਿਆ ਗਿਆ ਕਿ ਕੋਈ ਮੇਨਟੇਨੈਂਸ ਨੈਟਵਰਕਸ ਨਹੀਂ ਸੀ। ਸੋ ਇਹ ਸਾਰੇ ਬਾਇਓ એનર્ਜੀ ਪ੍ਰੋਡਿਊਸਰਸ ਨੇ ਮੈਨੂੰ ਦੱਸਿਆ ਕਿ ਜੇ ਉਹਨਾਂ ਦੀ ਮਸ਼ੀਨਰੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਉਹ ਦੁਬਾਰਾ ਵਿਦੇਸ਼ਾਂ ਤੋਂ ਮੰਗਵਾਉਣੀ ਪੈਂਦੀ ਹੈ ਜਾਂ ਉੱਥੇ ਭੇਜਣੀ ਪੈਂਦੀ ਹੈ ਰਿਪੇਅਰਸ ਵਾਸਤੇ। ਇਹਦਾ ਕੋਈ ਲੋਕਲ ਨੈਟਵਰਕਸ ਨਹੀਂ ਬਣੇ। ਸੋ ਇਹ ਤੇ ਇਹਦਾ ਸੀ ਜਿਹੜਾ ਦਾ ਆਰਥਿਕ ਪਹਿਲੂ ਸੀ ਕਿ ਇਹ ਜ਼ਿਆਦਾ ਅੱਛੀ ਤਰ੍ਹਾਂ ਬਣਾਏ ਨਹੀਂ ਗਏ ਪ੍ਰੋਜੈਕਟਸ, ਇਹਨਾਂ ਵਿੱਚ ਜ਼ਿਆਦਾ ਡੂੰਘੀ ਸੋਚ ਨਹੀਂ ਦਿੱਤੀ ਗਈ। ਦੂਜਾ, ਜਿਹੜੇ ਕਾਫੀ ਸਾਰੇ ਮੁਲਾਜ਼ਮ ਜਿਹੜੇ ਇੱਥੇ ਕੰਮ ਕਰ ਰਹੇ ਸੀ, ਉਹ ਕਹਿੰਦੇ ਕਿ ਉਹਨਾਂ ਦਾ ਕਾਫੀ ਸ਼ੋਸ਼ਣ ਹੁੰਦਾ ਹੈ, ਕਿ ਉਹਨਾਂ ਨੂੰ ਸਮੇਂ ਤੇ ਵੇਤਨ ਨਹੀਂ ਦਿੱਤਾ ਜਾਂਦਾ। ਮੈਨੂੰ ਇਹ ਵੀ ਪਤਾ ਲੱਗਿਆ, ਮੈਂ ਮੈਨੇਜਰਸ ਤੋਂ ਵੀ ਕਨਫਰਮ ਕੀਤਾ ਕਿ ਇੱਥੇ ਜਿਹੜੇ ਮੁਲਾਜ਼ਮ ਨੇ, ਜਿਨ੍ਹਾਂ ਨੂੰ ਵੇਤਨ 120 ਤੋਂ 140 ਰੁਪਏ ਰੋਜ਼ਾਨਾ ਦਿੱਤਾ ਜਾਂਦਾ ਹੈ, ਜਦਕਿ ਪੰਜਾਬ ਵਿੱਚ ਜਿਹੜੀਆਂ ਮਿਨੀਮਮ ਵੇਜ ਵੀ 218 ਰੁਪਏ ਪਰ ਡੇ ਹੈ। ਸੋ ਇਸ ਲਿਹਾਜ਼ ਨਾਲ ਵੀ ਇੱਥੇ ਇੰਪਲੋਈਜ਼ ਦਾ, ਮੁਲਾਜ਼ਮਾਂ ਦਾ ਕਾਫੀ ਸ਼ੋਸ਼ਣ ਹੁੰਦਾ ਹੈ। ਤੀਜਾ ਮੈਨੂੰ ਪਤਾ ਲੱਗਾ, ਜਿਹੜੇ ਕਿਸਾਨ ਇੱਥੇ ਪਰਾਲੀ ਵੇਚ ਰਹੇ ਸਨ ਬਾਇਓ ਗੈਸ, ਬਾਇਓ ਜਿਹੜੇ ਪਾਵਰ ਪਲਾਂਟਸ ਤੇ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤਾਂ ਲੱਗਿਆ ਕਿ ਇਹਦੇ ਨਾਲ ਉਹਨਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋ ਜਾਏਗਾ, ਉਹਨਾਂ ਨੂੰ ਹੋਰ ਆਮਦਨ ਮਿਲ ਜਾਏਗੀ,
पर क्योंकि सरकार ने कोई मिनिमम फिक्स प्राइस नहीं कीती है पराली दी ते ਇਹ ਜਿਹੜੀਆਂ ਕੰਪਨੀਆਂ ਨੇ ਇਹ ਕਿਸਾਨਾਂ ਨੂੰ ਇੰਨਾ ਘੱਟ ਪੈਸਾ ਦਿੰਦੀਆਂ ਨੇ ਕਿ ਉਹਨਾਂ ਦੀ ਟਰਾਂਸਪੋਰਟ ਦੀ ਉਹਨਾਂ ਦੀ ਡੀਜ਼ਲ ਦੀ ਉਹਨਾਂ ਦੀ ਲੇਬਰ ਦੀ ਕੀਮਤ ਵੀ ਨਹੀਂ ਪੂਰੀ ਪੈਂਦੀ ਸੋ ਕਾਫੀ ਕਈ ਕਿਸਾਨਾਂ ਨੇ ਦੱਸਿਆ ਕਿ ਹੁਣ ਉਹਨਾਂ ਨੇ ਇਹ ਬਾਇਓਮਾਸ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਨੂੰ ਪਰਾਲੀ ਵੇਚਣੀ ਤਕਰੀਬਨ ਬੰਦ ਕਰਤੀ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ ਤੀਜਾ ਮੈਨੂੰ ਇਹ ਵੀ ਮੈਨੂੰ ਪਤਾ ਚੱਲਿਆ ਕਿ ਇੱਥੇ ਕੋਈ ਜ਼ਿਆਦਾ ਸਕਿਲਡ ਏਮਪਲੋਇਮੈਂਟ ਦੀ ਮਤਲਬ ਜਿਹੜੇ ਇੰਜੀਨੀਅਰਸ ਦੀ ਜਿਹੜੇ ਪੜ੍ਹੇ ਲਿਖੇ ਨੌਜਵਾਨਾਂ ਦੀ ਉਹਨਾਂ ਲਈ ਕਾਫੀ ਕੋਈ ਜ਼ਿਆਦਾ ਏਮਪਲੋਇਮੈਂਟ ਇਹਨਾਂ ਪ੍ਰੋਜੈਕਟਸ ਵਿੱਚ ਨਹੀਂ ਬਣੀ ਹਾਲੇ ਤੱਕ ਤੇ ਚੌਥਾ ਜੇ ਮੈਂ ਦੇਖਿਆ ਕਿ ਔਰਤਾਂ ਦੇ ਰੋਜ਼ਗਾਰ ਦਾ ਜੇ ਦੇਖਿਆ ਜਾਏ ਤੇ ਔਰਤਾਂ ਕਿਸੇ ਵੀ ਬਾਇਓਮਾਸ ਪ੍ਰੋਜੈਕਟ ਵਿੱਚ ਮੈਨੂੰ ਇੱਕ ਵੀ ਔਰਤ ਏਮਪਲੋਈ ਨਹੀਂ ਮਿਲੀ ਤੇ ਜਦੋਂ ਮੈਂ ਇਹਨਾਂ ਦੇ ਮੈਨੇਜਰਸ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਹਾਲੇ ਕਿਉਂਕਿ ਨਵੇਂ ਪ੍ਰੋਜੈਕਟਸ ਨੇ ਤੇ ਉਹਨਾਂ ਨੇ ਔਰਤਾਂ ਦੇ ਏਮਪਲੋਇਮੈਂਟ ਦੇ ਉੱਤੇ ਹਾਲੇ ਜ਼ਿਆਦਾ ਧਿਆਨ ਨਹੀਂ ਦਿੱਤਾ ਇਹ ਉਹ ਦੇਣਗੇ ਹੋਰ ਥੋੜੀ ਦੇਰ ਵਿੱਚ ਪਰ ਇਹਦਾ ਵੀ ਕੋਈ ਅਸਰ ਨਹੀਂ ਪਿਆ ਇਹ ਇੱਕ ਇੰਪੋਰਟੈਂਟ ਚੀਜ਼ ਹੈ ਕਿਉਂਕਿ ਪੰਜਾਬ ਵਿੱਚ ਜਿਹੜੀ ਮੈਂ ਹੋਰ ਕਈ ਸਟੱਡੀਜ਼ ਵੀ ਕੀਤੀਆਂ ਨੇ ਕਿ ਪੰਜਾਬ ਵਿੱਚ ਜਿਹੜਾ ਕਹਿੰਦੇ ਨੇ ਇਕਨੋਮਿਕਸ ਲੇਬਰ ਫੋਰਸ ਪਾਰਟਿਸਿਪੇਸ਼ਨ ਰੇਟ ਔਰਤਾਂ ਦਾ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਕਾਫੀ ਘੱਟ ਹੈ ਤੇ ਇਹ ਇੱਕ ਕਾਫੀ ਔਰਤਾਂ ਦੇ ਸ਼ੋਸ਼ਣ ਦਾ ਵੀ ਕਾਫੀ ਕਾਰਨ ਹੈ ਕਿ ਔਰਤਾਂ ਕੰਮ ਨਹੀਂ ਕਰਦੀਆਂ ਜਾਂ ਉਹ ਘਰਾਂ ਵਿੱਚ ਹੀ ਕੰਮ ਕਰਦੀਆਂ ਨੇ ਸੋ ਇਹਦਾ ਵੀ ਬਾਇਓ એનર્ਜੀ ਇਨੀਸ਼ੀਏਟਿਵਸ ਨਾਲ ਕੋਈ ਅਸਰ ਨਹੀਂ ਪੈ ਰਿਹਾ ਲੱਗਦਾ ਤੀਜਾ ਮੈਂ ਦੇਖਿਆ ਕਿ ਇਹ ਪ੍ਰੋਜੈਕਟਸ ਦੀ ਜਿਹੜਾ ਅਸੀਂ ਪਰਿਆਵਰਨ ਦੇ ਲਿਹਾਜ਼ ਨਾਲ ਵੀ ਦੇਖੀਏ ਤੇ ਇਹਦੀ ਕੋਈ ਜ਼ਿਆਦਾ ਮੋਨੀਟਰਿੰਗ ਇਹਨਾਂ ਦੇ ਉੱਤੇ ਕੋਈ ਜ਼ਿਆਦਾ ਰੈਗੂਲੇਸ਼ਨ ਨਹੀਂ ਹੋ ਰਹੀ ਮੈਂ ਆਪਣੀ ਨਜ਼ਰਾਂ ਨਾਲ ਦੇਖਿਆ ਜਿਹੜਾ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਜਿਹੜੇ ਦੋ ਇਹੋ ਜਿਹੇ ਬਾਇਓਮਾਸ ਪ੍ਰੋਜੈਕਟ ਸੀਗੇ ਜਿਨ੍ਹਾਂ ਵਿੱਚ ਕਾਫੀ ਧੂਆਂ ਫੈਲ ਰਿਹਾ ਸੀ ਉਹਨਾਂ ਦੀ ਚਿਮਨੀਜ਼ ਤੋਂ ਤੇ ਜਦੋਂ ਮੈਂ ਇਹ ਮੈਨੇਜਰਸ ਨੂੰ ਸਵਾਲ ਪੁੱਛੇ ਤੇ ਉਹ ਕਹਿੰਦੇ ਕਿ ਉਹ ਉਹੀ ਬੋਇਲਰਸ ਯੂਜ਼ ਕਰਦੇ ਨੇ ਜਿਹੜੇ ਹੈ ਕੋਲੇ ਦੀ ਖਾਣਾ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ ਤੇ ਇਸ ਕਰਕੇ ਇੱਥੇ ਕਾਫੀ ਧੂਆਂ ਸੀ ਤੇ ਪ੍ਰਦੂਸ਼ਣ ਫੈਲਾ ਰਹੇ ਸਨ ਜਿਹੜੇ ਕਈ ਕਿਸਾਨ ਜਿਨ੍ਹਾਂ ਦੇ ਖੇਤ ਇਹਨਾਂ ਪ੍ਰੋਜੈਕਟਸ ਦੇ ਆਲੇ ਦੁਆਲੇ ਸਨ ਉਹਨਾਂ ਨੇ ਵੀ ਕਿਹਾ ਕਿ ਇਹ ਪ੍ਰੋਜੈਕਟਸ ਜਿਹੜੇ ਨੇ ਉਹ ਆਪਣਾ ਜਿਹੜਾ ਸੁਆਹ ਹੁੰਦੀ ਹੈ ਜਿਹੜੇ ਵੇਸਟ ਹੁੰਦੇ ਨੇ ਉਹਨਾਂ ਦੇ ਖੇਤਾਂ ਵਿੱਚ ਹੀ ਡੰਪ ਕਰ ਦਿੰਦੇ ਨੇ ਜਿੱਦਾਂ ਕਰਕੇ ਉਹਨਾਂ ਦੇ ਖੇਤਾਂ ਦੀ ਉਪਜ ਵੀ ਘੱਟ ਹੋ ਜਾਂਦੀ ਹੈ ਮੈਂ ਆਪਣੇ ਪ੍ਰੋਜੈਕਟ ਦੌਰਾਨ ਦੇਖਿਆ ਕਿ ਇਹੋ ਜਿਹੀਆਂ ਰਿਪੋਰਟਾਂ ਕਾਫੀ ਅਖਬਾਰਾਂ ਵਿੱਚ ਵੀ ਆਈਆਂ ਨੇ ਪਰ ਇਹਦਾ ਵੀ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਐਫਰਟ ਨਹੀਂ ਕੀਤੀ ਹੈ ਬਾਇਓ એનર્ਜੀ ਪ੍ਰੋਜੈਕਟਸ ਨੂੰ ਕੰਟਰੋਲ ਕਰਨ ਦੀ ਇਹਦੇ ਨਾਲ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜਿਹੜਾ ਪੂਰਾ ਚੀਜ਼ ਹੈ ਇਹਨੂੰ ਕਹਿੰਦੇ ਨੇ ਇਕੋਨੋਮਿਸਟ ਰੈਗੂਲੇਟਰੀ ਚਿਲਸ ਕਿ ਜਦੋਂ ਜਿਹੜੀ ਕੰਪਨੀਆਂ ਦੀ ਮੁਨਾਫੇ ਦਾ ਸਵਾਲ ਹੋਏ ਤੇ ਪਰਿਆਵਰਨ ਨੂੰ ਬਚਾਉਣ ਦਾ ਸਵਾਲ ਹੋਏ ਤੇ ਸਰਕਾਰਾਂ ਹਮੇਸ਼ਾ ਕੰਪਨੀਆਂ ਦੇ ਮੁਨਾਫੇ ਵੱਲ ਜਾਂਦੀਆਂ ਨੇ ਇਹ ਹੁਣ ਵੀ ਦੇਖਿਆ ਗਿਆ ਹੈ ਤੇ ਭਾਰਤ ਵਿੱਚ ਤੇ 2012 ਤੱਕ ਤੋਂ ਅਸੀਂ ਦੇਖੀਏ ਤੇ ਹੁਣ ਰੀਸੈਂਟਲੀ ਵੀ ਸਾਰੇ ਜਿਹੜੇ এনवायरमेंटल ਲਾਜ਼ ਨੇ ਇਹ ਜਿਹੜੇ ਸਾਰੇ ਕੰਪਨੀਆਂ ਨੂੰ ਕੰਟਰੋਲ ਕਰਦੇ ਨੇ ਇਹਨਾਂ ਨੂੰ ਕਾਫੀ ਡਾਇਲੂਟ ਕੀਤਾ ਜਾ ਰਿਹਾ ਇਹਨਾਂ ਨੂੰ ਕਾਫੀ ਕਮਜ਼ੋਰ ਬਣਾਇਆ ਜਾ ਰਿਹਾ ਤਾਂ ਕਿ ਇਹ ਕੰਪਨੀਆਂ ਦੇ ਮੁਨਾਫੇ ਵਿੱਚ ਨਾ ਆਣ ਤੇ ਬਾਇਓ એનર્ਜੀ ਪ੍ਰੋਜੈਕਟਸ ਵਿੱਚ ਹੋਰ ਵੀ ਬੁਰਾ ਹੈ ਕਿ ਜਿਹੜੇ ਪ੍ਰੋਜੈਕਟਸ ਨੂੰ ਸੋ ਕਾਲਡ ਕਲੀਨ એનર્ਜੀ ਗ੍ਰੀਨ એનર્ਜੀ ਵਾਂਗ ਪ੍ਰਮੋਟ ਕੀਤਾ ਜਾ ਰਿਹਾ ਹੈ ਉਹ ਅਸਲ ਵਿੱਚ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੀਆਂ ਨੇ ਹੋਰ এনवायरमेंटल ਡਿਸਟਰਕਸ਼ਨ ਫੈਲਾ ਰਹੀਆਂ ਨੇ ਸੋ ਇਹ ਵੀ ਇਹਦਾ ਇੱਕ ਹੋਰ ਪਹਿਲੂ ਸੀ ਇਹ ਉਹੀ ਪ੍ਰੋਜੈਕਟ ਤੀਜਾ ਐਸਪੈਕਟ ਪੰਜਾਬ ਵਿੱਚ ਜਿਹੜਾ ਬੜਾ ਇੰਪੋਰਟੈਂਟ ਹੈ ਉਹ ਹੈ ਜਿਹੜਾ ਕੌਮੀ ਤੌਰ ਤੇ ਜਿਹੜੇ ਛੋਟੇ ਬਾਇਓ એનર્ਜੀ ਪ੍ਰੋਜੈਕਟ ਸ਼ੁਰੂ ਹੋਏ ਨੇ ਇਹ ਪ੍ਰੋਜੈਕਟਸ ਮੈਂ ਦੇਖਿਆ ਕਿ ਕਈ ਸੰਸਥਾਵਾਂ ਚਲਾ ਰਹੀਆਂ ਨੇ ਜਿਹੜੇ ਗੁਰਦੁਆਰੇ ਚਲਾ ਰਹੇ ਨੇ ਜਿਹੜੇ NGOs ਚਲਾ ਰਹੇ ਨੇ ਤੇ ਕਈ ਇਹੋ ਜਿਹੇ ਨਾਗਰਿਕ ਵੀ ਨੇ ਜਿਨ੍ਹਾਂ ਨੂੰ ਪਰਿਆਵਰਨ ਦੀ ਪਰਵਾਹ ਹੈ ਜਿਹੜੇ ਇਹਦੇ ਬਾਰੇ ਸੈਂਸਿਟਿਵਲੀ ਸੋਚਦੇ ਨੇ ਉਹ ਵੀ ਇਹ ਚੀਜ਼ਾਂ ਕਰ ਰਹੇ ਨੇ
ਸੋ ਇਹੋ ਜਿਹੇ ਕਈ ਪ੍ਰੋਜੈਕਟਸ ਨੂੰ ਮੈਂ ਆਪਣੇ ਫੀਲਡ ਵਰਕ ਦੇ ਦੌਰਾਨ ਇਹਨਾਂ ਦੇ ਉੱਤੇ ਖੋਜ ਕਰਨ ਦਾ ਮੈਨੂੰ ਕਾਫੀ ਮੌਕਾ ਮਿਲਿਆ। ਪਹਿਲੇ ਮੈਂ ਦੇਖਿਆ ਕਿ ਜਿਹੜਾ ਇੱਕ ਪ੍ਰੋਜੈਕਟ ਸੀ ਜਿਹੜਾ ਸੰਤ ਸੀਚੇਵਾਲ ਜੀ ਨੇ ਚਲਾਇਆ, ਜਿਨ੍ਹਾਂ ਨੂੰ ਭਾਰਤ ਵਿੱਚ ਇੱਕ ਇਨਵਾਇਰਨਮੈਂਟਲ ਆਈਕਨ ਵਾਕਨ ਦੇਖਿਆ ਜਾਂਦਾ ਹੈ। ਉਹਨਾਂ ਨੇ ਇੱਕ ਮੁਹਿੰਮ ਚਲਾਈ ਬਾਇਓਮਾਸ એનર્ਜੀ ਪ੍ਰੋਜੈਕਟਸ ਦੀ, ਜਿੱਥੇ ਜਿਹੜੇ ਰਸੋਈ ਘਰ ਵਿੱਚ ਜਿਹੜਾ ਵੇਸਟ ਹੁੰਦਾ ਹੈ, ਜਿਹੜਾ ਕੂੜਾ ਹੁੰਦਾ ਹੈ, ਉਹਨੂੰ ਉਹ ਯੂਜ਼ ਕਰਕੇ ਇੱਕ ਗੈਸ ਬਣਾ ਰਹੇ ਨੇ ਬਾਇਓਮਾਸ ਸਟੋਵ ਤੋਂ। ਇਹਦੀ ਇਹ ਤਸਵੀਰ ਵੀ ਹੈ ਤੇ ਇਸ ਗੈਸ ਨਾਲ ਉਹ ਸਾਰੀ ਘਰ ਦੀ ਜਿਹੜੀ ਕਿਚਨ ਦੀ ਕੁਕਿੰਗ ਹੁੰਦੀ ਹੈ ਉਹਨੂੰ ਕੁਕਿੰਗ ਗੈਸ ਵਾਕਨ ਯੂਜ਼ ਕਰ ਸਕਦੇ ਨੇ। ਸੋ ਇਹ ਜਿਹੜਾ ਸੰਤ ਸੀਚੇਵਾਲ ਦਾ ਇਨੀਸ਼ੀਏਟਿਵ ਸੀ, ਇਹਨੂੰ ਦੇਖ ਕੇ ਹੋਰ ਗੁਰਦੁਆਰੇ ਵੀ ਇਹ ਬਾਇਓ ਸਟੋਵਸ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰਤੇ। ਇਹੋ ਜਿਹਾ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਉਹ ਹਰਿਮੰਦਰ ਸਾਹਿਬ ਵਿੱਚ ਸ਼ੁਰੂ ਹੋਇਆ ਹੈ, ਜਿਹੜਾ ਕਿ ਇਹਦੀ ਵਰਤੋਂ 1 ਲੱਖ ਸ਼ਰਧਾਲੂਆਂ ਦਾ ਲੰਗਰ ਤਿਆਰ ਕਰਨ ਵਿੱਚ ਹੋਏਗੀ। ਸੋ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਇਓ ਸਟੋਵ ਪ੍ਰੋਜੈਕਟ ਇਹਨੂੰ ਕਹਿੰਦੇ ਨੇ। ਇਸ ਤੋਂ ਇਲਾਵਾ ਕਈ NGO ਸੀਗੇ, ਜਿਵੇਂ ਪਿੰਗਲਵਾੜੇ ਨੇ ਵੀ 2007 ਵਿੱਚ ਬਾਇਓਗੈਸ ਸਟੋਵ ਸ਼ੁਰੂ ਕੀਤਾ ਹੈ ਪ੍ਰੋਜੈਕਟ। ਤੇ ਇੱਕ ਛੋਟਾ ਗੁਰਦੁਆਰਾ ਹੈ ਬਾਬਾ ਦੀਪ ਸਿੰਘ ਗੁਰਦੁਆਰਾ, ਜਿਹੜਾ ਚੰਡੀਗੜ੍ਹ ਰੋਪੜ ਹਾਈਵੇ ਤੇ ਹੈ। ਉਹ ਆਪਣੀ ਸਾਰੀ ਜਿਹੜੀ એનર્ਜੀ ਹੈ ਲੰਗਰ ਬਣਾਉਣ ਵਿੱਚ ਉਹ ਸੋਲਰ એનર્ਜੀ ਤੋਂ ਕਰਦੇ ਨੇ ਤੇ ਉੱਥੇ 24 ਘੰਟੇ ਜਿਹੜਾ ਲੰਗਰ ਚੱਲਦਾ ਹੈ ਤੇ ਉੱਥੇ ਕਮ ਸੇ ਕਮ 500 ਲੋਕ ਲੰਗਰ ਛਕਦੇ ਨੇ, 5000 ਲੋਕ ਲੰਗਰ ਛਕਦੇ ਨੇ ਹਰ ਰੋਜ਼। ਸੋ ਇਹ ਸਾਰੇ ਪ੍ਰੋਜੈਕਟ ਸੀਗੇ। ਇਸ ਤੋਂ ਇਲਾਵਾ ਮੈਨੂੰ ਇੱਕ ਬਹੁਤ ਇੰਟਰਸਟਿੰਗ ਪ੍ਰੋਜੈਕਟ ਮਿਲਿਆ, ਜਿਹੜੇ ਡੇਰੀ ਫਾਰਮਰ ਸਨ ਬਲਵੀਰ ਸਿੰਘ, ਉਹਨਾਂ ਨੇ ਆਪਣੇ ਪਿੰਡ ਬਹਾਦਰਪੁਰ ਵਿੱਚ ਇੱਕ ਕਮਿਊਨਿਟੀ ਬਾਇਓਗੈਸ ਪ੍ਰੋਜੈਕਟ ਸ਼ੁਰੂ ਕੀਤਾ ਤੇ ਇਹ ਪ੍ਰੋਜੈਕਟ ਪਿੰਡ ਦੇ ਜਿਹੜੇ 70 ਘਰਾਂ ਨੂੰ ਰੋਜ਼ ਫ੍ਰੀ ਬਾਇਓਗੈਸ ਦਿੰਦਾ ਸੀ। ਸੋ ਇਸ ਪ੍ਰੋਜੈਕਟ ਦੀ ਦੇਖਾ ਦੇਖੀ ਹੋਰ ਪ੍ਰੋਜੈਕਟਸ ਵੀ ਸ਼ੁਰੂ ਹੋ ਗਏ ਨੇ, ਜਿਵੇਂ ਲੰਬੜਾ ਕੋਆਪਰੇਟਿਵ ਸੁਸਾਇਟੀ ਨੇ ਵੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਹੜਾ ਕਮਿਊਨਿਟੀ ਬਾਇਓਗੈਸ ਸਟੋਰ ਬਣਾਉਣ ਦਾ। ਇਹ ਸਾਰੇ ਪ੍ਰੋਜੈਕਟਸ ਮੈਨੂੰ ਕਾਫੀ ਅੱਛੇ ਲੱਗੇ, ਕਿਉਂਕਿ ਇਹਨਾਂ ਤੋਂ ਇਹ ਦਰਸਾਉਂਦੇ ਸੀ ਕਿ ਜਿਹੜੀ ਪੰਜਾਬ ਦੀ ਆਮ ਜਨਤਾ ਹੈ, ਉਹਨਾਂ ਦੀ ਐਸਪੀਰੇਸ਼ਨ ਹੈ, ਉਹਨਾਂ ਦੀ ਖੁਆਇਸ਼ ਹੈ ਕਿ ਉਹ ਕਲੀਨ, ਜਿਹੜੀ ਸਾਫ਼ ਸੁਥਰੀ ਤੇ ਪ੍ਰਦੂਸ਼ਣ ਨਾ ਫੈਲਾਉਣ ਵਾਲੀ એનર્ਜੀ ਇਸਤੇਮਾਲ ਕਰਨ। ਉਹ ਮੈਨੂੰ ਇਹ ਵੀ ਪਤਾ ਚੱਲਾ ਕਿ ਇਹੋ ਜਿਹੇ ਕਾਫੀ ਨਾਗਰਿਕ ਸਨ, ਕਾਫੀ ਸੰਸਥਾਵਾਂ ਸਨ ਜਿਹੜਾ ਇਹ ਜਿਹੜੇ ਮੁੱਦੇ ਨੇ ਇਹਨਾਂ ਉੱਤੇ ਬੜੀ ਡੂੰਘੇ ਤੌਰ ਤੇ ਸੋਚਦੀਆਂ ਸੀ। ਪਰ ਇਹਨਾਂ ਦੀ ਮੇਨ ਜਿਹੜੀ ਮੈਨੂੰ ਲੱਗੀ ਉਹ ਐਸੀ ਮੇਨ ਇਹਨਾਂ ਦੀ ਵੀਕਨੈਸ, ਸ਼ਾਰਟਕਮਿੰਗ ਐਸੀ ਕਿ ਸਾਰੇ ਜਿਹੜੇ ਕੌਮੀ ਲੀਡਰਸ ਨੇ, ਜਿਹੜੀ ਸੰਸਥਾਵਾਂ ਨੇ, NGOs ਨੇ, ਇਹਨਾਂ ਨੂੰ ਜਿਹੜੀ ਮੇਨ ਸਟ੍ਰੀਮ ਵਿੱਚ ਜਿਹੜੇ ਬਾਇਓ એનર્ਜੀ ਪ੍ਰੋਜੈਕਟਸ ਬਣਾਏ ਜਾ ਰਹੇ ਨੇ ਸਰਕਾਰ ਵੱਲੋਂ ਜਾਂ ਨਿੱਜੀ ਕੰਪਨੀਆਂ ਵੱਲੋਂ, ਇਹਨਾਂ ਨੂੰ ਉਹਨਾਂ ਦਾ ਹਿੱਸਾ ਨਹੀਂ ਬਣਾਇਆ ਗਿਆ। ਸੋ ਇਹਨਾਂ ਨੂੰ ਸਰਕਾਰ ਤੋਂ ਵੀ ਕੋਈ ਸਮਰਥਨ, ਕੋਈ ਫਾਈਨੈਂਸ਼ੀਅਲ ਸਪੋਰਟ ਕੁਝ ਵੀ ਨਹੀਂ ਮਿਲਿਆ। ਸੋ ਇਸ ਕਰਕੇ ਇਹ ਜਿਹੜੇ ਪ੍ਰੋਜੈਕਟਸ ਨੇ ਇਹ ਛੋਟੇ ਲੈਵਲ ਤੇ ਹੀ ਰਹਿ ਗਏ ਨੇ। ਇਹ ਜਿਹੜੇ ਮਾਡਲਸ ਨੇ ਇਹਨਾਂ ਨੂੰ ਪੰਜਾਬ ਦੇ ਹੋਰ ਪਿੰਡਾਂ ਵਿੱਚ, ਹੋਰ ਏਰੀਆਜ਼ ਵਿੱਚ ਰੈਪਲੀਕੇਟ ਕਰਨ ਦੀ ਲੋੜ ਹੈ, ਪਰ ਇਹ ਨਹੀਂ ਹੋ ਪਾ ਰਿਹਾ ਕਿਉਂਕਿ ਜਿਹੜੀ ਸਰਕਾਰ ਹੈ ਉਹ ਇਹਨਾਂ ਨੂੰ ਸਹਿਯੋਗ ਨਹੀਂ ਕਰ ਰਹੀ, ਉਹ ਇਹਨਾਂ ਨੂੰ ਰੈਕਗਨਾਈਜ਼ ਨਹੀਂ ਕਰ ਰਹੀ ਇਹਨਾਂ ਦੇ ਕੰਮ। ਮੇਰੇ ਰਿਸਰਚ ਦਾ ਜਿਹੜਾ ਆਖਰੀ ਪਹਿਲੂ ਸੀ, ਉਹਦੇ ਵਿੱਚ ਮੈਂ ਜਿਹੜੇ ਪੰਜਾਬ ਦੇ ਪਿੰਡਾਂ ਦੇ ਜਿਹੜੀ એનર્ਜੀ, ਜਿਹੜੀ ਐਸਪੀਰੇਸ਼ਨਸ ਨੇ, ਉਹਨਾਂ ਦੀ ਜਿਹੜੀ ਜ਼ਰੂਰਤਾਂ ਨੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਤੇ ਇਸ ਲਈ ਮੈਂ ਕਾਫੀ ਸਾਰੀ ਮੀਟਿੰਗਸ ਕੀਤੀਆਂ, ਜਿਨ 'ਚ ਮੈਂ ਪਹਿਲੇ ਵੀ ਦੱਸਿਆ ਹੈ, ਔਰਤਾਂ ਵਿੱਚ, ਆਦਮੀਆਂ ਵਿੱਚ, ਜਿਹੜੇ ਕਿਸਾਨੀ ਘਰਾਂ ਵਿੱਚ ਜਿਹੜੇ ਲੇਬਰ ਘਰ ਸੀ, ਉਹ ਸਾਰਿਆਂ ਦੀ ਕਿ ਉਹਨਾਂ ਦੀ ਕੀ ਅਲੱਗ-ਅਲੱਗ ਜ਼ਰੂਰਤਾਂ ਨੇ, ਉਹਨਾਂ ਦੀ ਕੀ ਖੁਆਇਸ਼ਾਂ ਨੇ ਤੇ ਉਹ ਕੀ ਚਾਹੁੰਦੇ ਨੇ એનર્ਜੀ ਪਾਲਿਸੀ ਤੋਂ। ਸੋ ਜੇ ਅਸੀਂ ਸਟੈਟਿਸਟਿਕਸ ਦੇਖੀਏ, ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਹਾਲੇ ਵੀ ਜਿਹੜੇ 40% ਜਿਹੜੀ ਪੇਂਡੂ ਆਬਾਦੀ ਹੈ, ਉਹ ਬਾਇਓਮਾਸ ਸੋਰਸਿਸ ਵੀ ਇਸਤੇਮਾਲ ਕਰਦੀ ਹੈ। ਤੇ ਪੰਜਾਬ ਵਿੱਚ ਇਹ ਹੋਇਆ ਕਿ ਜਿਨ ਲੋਕਾਂ ਦੀ ਆਮਦਨ ਵੱਧਦੀ ਹੈ,
ਉਹ ਇਹ ਨਹੀਂ ਹੈ ਕਿ ਉਹ ਐਲਪੀਜੀ ਵੱਲ ਸ਼ਿਫਟ ਹੋ ਜਾਣਗੇ ਜਾਂ ਇਲੈਕਟ੍ਰਿਸਿਟੀ ਵੱਲ ਸ਼ਿਫਟ ਹੋ ਜਾਣਗੇ ਉਹ ਐਲਪੀਜੀ ਸਿਲੰਡਰਸ ਨੂੰ ਵੀ ਰੱਖ ਲੈਣਗੇ ਤੇ ਉਹ ਬਾਇਓਮਾਸ ਨੂੰ ਵੀ ਬਾਲਦੇ ਰਹਿਣਗੇ ਇਹਨੂੰ ਐਸ ਇਕਨੋਮਿਕਸ ਵਿੱਚ એનર્ਜੀ ਸਟੈਕਿੰਗ ਵੀ ਕਹਿੰਦੇ ਆ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਦੇ ਇਹ ਬਾਇਓਮਾਸ ਸਟੋਵ ਇਨੀਸ਼ੀਏਟਿਵ ਸ਼ੁਰੂ ਹੋਏ ਨੇ ਉਦੋਂ ਤੋਂ ਜਿਹੜੇ ਮੱਧ ਵਰਗੀ ਕਿਸਾਨ ਨੇ ਉਹਨਾਂ ਨੇ ਕਾਫੀ ਸਾਰਿਆਂ ਨੇ ਇਹ ਬਾਇਓਮਾਸ ਨੂੰ ਬਾਲਣਾ ਬੰਦ ਕਰਤਾ ਹੈ ਤੇ ਉਹ ਹੈ ਬਾਇਓਗੈਸ ਜਿਹੜਾ ਕੁਕ ਸਟੋਵਸ ਨੇ ਬਾਇਓ એનર્ਜੀ ਸਟੋਵਸ ਨੇ ਇਹਨਾਂ ਦੀ ਵਰਤੋਂ ਕਰਨ ਲੱਗੇ ਇਹਦੇ ਨਾਲ ਇਹ ਜਿਹੜੀਆਂ ਔਰਤਾਂ ਸੀ ਪੇਂਡੂ ਔਰਤਾਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਉਹਨਾਂ ਦਾ ਕਾਫੀ ਟਾਈਮ ਬਚ ਜਾਂਦਾ ਹੈ ਖਾਣਾ ਬਣਾਉਣ ਵਿੱਚ ਉਹਨਾਂ ਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਉਹ ਐਲਪੀਜੀ ਦਾ ਸਿਲੰਡਰ ਲੈਣ ਤੇ ਇਹਦੇ ਨਾਲ ਉਹਨਾਂ ਦੀ ਕਾਫੀ ਸਾਰੀ ਉਹਨਾਂ ਦਾ ਖਰਚਾ ਵੀ ਘੱਟ ਹੋ ਗਿਆ ਕਿਉਂਕਿ ਪਹਿਲੇ ਉਹ 500-600 ਰੁਪਏ ਦਾ ਸਿਲੰਡਰ ਹਰ ਮਹੀਨੇ ਲੈਂਦੇ ਸੀ ਤੇ ਇਹ ਹੁਣ ਉਹਨਾਂ ਨੂੰ ਨਹੀਂ ਲੈਣਾ ਪੈਂਦਾ ਇਸ ਕਰਕੇ ਉਹਨਾਂ ਨੂੰ ਇਸ ਬਾਇਓਮਾਸ ਕੁਕ ਸਟੋਵ ਦੇ ਕਾਫੀ ਫਾਇਦੇ ਨਜ਼ਰ ਆਉਂਦੇ ਪਰ ਇਹਦਾ ਇਹ ਸੀਗਾ ਇਹਦੇ ਵਿੱਚ ਕੈਵੀਅਟ ਜਾਂ ਇਹਦੇ ਵਿੱਚ ਇਹ ਪਰੇਸ਼ਾਨੀ ਸੀ ਕਿ ਇਹ ਸਿਰਫ ਜਿਹੜੇ ਮਿਡਲ ਜਾਂ ਹਾਈ ਇਨਕਮ ਜਿਹੜੇ ਕਿਸਾਨ ਨੇ ਉਹੀ ਹੈ ਇਨੀਸ਼ੀਏਟਿਵ ਨੂੰ ਉਹੀ ਹੈ ਸਟੋਵਸ ਜਿਹੜੇ ਨੇ ਉਹ ਲੈ ਸਕਦੇ ਸੀ ਕਿਉਂਕਿ ਇਹਨਾਂ ਵਿੱਚ 25 ਤੋਂ 30 ਕਿਲੋ ਰੋਜ਼ਾਨਾ ਗੋਆ ਲੱਗਦਾ ਹੈ ਸੋ ਉਹ ਉਹਨਾਂ ਕੋਲ ਹੀ ਉਪਲਬਧ ਹੈ ਜਿਨ੍ਹਾਂ ਕੋਲ 4-5 ਜਿਹੜੇ ਡੰਗਰ ਹੋਣਗੇ ਜਿਹੜੇ ਕਿਸਾਨਾਂ ਕੋਲ ਡੰਗਰ ਨਹੀਂ ਨੇ ਉਹਨਾਂ ਵਾਸਤੇ ਇਹ ਇੱਕ ਆਪਸ਼ਨ ਨਹੀਂ ਸੀ ਤੀਜਾ ਇਹਦੇ ਵਿੱਚ ਇਹ ਪ੍ਰੋਬਲਮ ਸੀ ਕਿ ਕਈ ਲੋਕਾਂ ਨੇ ਕਿਹਾ ਕਿ ਇਹਨੂੰ ਆਪਰੇਟ ਕਰਨ ਵਿੱਚ ਕਾਫੀ ਟਾਈਮ ਲੱਗਦਾ ਹੈ ਕਾਫੀ ਸਮਾਂ ਲੱਗਦਾ ਹੈ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਿਹੜਾ ਆਪਰੇਟ ਕਰ ਰਹੇ ਨੇ ਤੇ ਇਹਦਾ ਇਹ ਵੀ ਮੈਨੂੰ ਪ੍ਰੋਬਲਮ ਲੱਗੀ ਕਿ ਇਹਨੂੰ ਇੱਕ ਸਾਫ਼ ਫਿਊਲ ਵਾਕਨ ਦੇਖਿਆ ਜਾਂਦਾ ਹੈ ਪਰ ਦੇਖੋ ਇਹ ਜਿਹੜਾ ਇੱਕ ਓਪਨ ਪਿਟ ਵਿੱਚ ਇਹਨੂੰ ਗੋਏ ਨੂੰ ਵੀਲ ਕਰਨਾ ਗੋਏ ਨੂੰ ਚਲਾਉਣਾ ਪੈਂਦਾ ਹੈ ਤੇ ਇਹਦੇ ਵਿੱਚ ਕਾਫੀ ਮੱਖੀ ਮੱਛਰ ਵੀ ਨੇ ਜਿਹੜੇ ਗਰਮੀਆਂ ਵਿੱਚ ਤੇ ਕੋਈ ਇੰਨਾ ਸਾਫ਼ ਫਿਊਲ ਨਜ਼ਰ ਨਹੀਂ ਆਉਂਦਾ ਜੇ ਤੁਸੀਂ ਇਹਨੂੰ ਦੇਖੋ ਦੂਜੇ ਪੱਖੋਂ ਸੀਗੇ ਜਿਹੜੇ ਐਗਰੀਕਲਚਰ ਲੇਬਰ ਹਾਊਸਹੋਲਡਸ ਤੇ ਇਹ ਜਿਹੜੇ ਹਾਊਸਹੋਲਡਸ ਨੇ ਮੇਰਾ ਤੇ ਹੋਰ ਇਹਦੀ ਸਕੀਮ ਦੀ ਹੋਰ ਪ੍ਰੋਬਲਮ ਵੀ ਮੈਨੂੰ ਨਜ਼ਰ ਆਈ ਕਿ ਇਹ ਕਾਫੀ ਮਹਿੰਗੀ ਸੀ ਕਿਉਂਕਿ ਇਹੋ ਜਿਹਾ ਜਿਹੜਾ ਮੀਡੀਅਮ ਸਾਈਜ਼ ਦਾ ਜਿਹੜਾ ਬਾਇਓਗੈਸ ਸਟੋਵ ਹੈ ਇਹਨੂੰ ਲਗਾਉਣ ਵਿੱਚ ਤਕਰੀਬਨ 50,000 ਰੁਪਏ ਲੱਗਦੇ ਸੀ ਤੇ ਜਿਹੜੀ ਗਵਰਨਮੈਂਟ ਜਿਹੜੀ ਸਬਸਿਡੀ ਦਿੰਦੀ ਹੈ ਉਹ ਸਿਰਫ 7,000 ਰੁਪਏ ਕਈ ਲੋਕਾਂ ਨੇ ਦੱਸਿਆ ਕਿ ਇਹ ਸਬਸਿਡੀ ਵੀ ਉਹਨਾਂ ਨੂੰ ਕਾਫੀ ਮਹੀਨਿਆਂ ਬਾਅਦ ਮਿਲੀ ਉਹਦੇ ਵਾਸਤੇ ਉਹਨਾਂ ਨੂੰ ਕਾਫੀ ਪੇਪਰ ਵਰਕ ਕਰਨਾ ਪਿਆ ਕਾਫੀ ਪੰਚਾਇਤ ਤੋਂ ਡਾਕੂਮੈਂਟਸ ਦੇਣੇ ਪਏ ਕਾਫੀ ਸਾਰਾ ਜਦੋਜਹਿਦ ਕਰਨ ਤੋਂ ਬਾਅਦ ਇਹ ਸਬਸਿਡੀ ਸੋ ਇਹ ਸਾਰੀਆਂ ਪ੍ਰੋਬਲਮ ਸੀ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜਿਹੜੇ ਮੀਡੀਅਮ ਇਨਕਮ ਜਿਹੜੇ ਕਿਸਾਨ ਸੀ ਤੇ ਔਰਤਾਂ ਸੀ ਉਹ ਇਸ ਨੂੰ ਚੰਗਾ ਸਮਝ ਰਹੇ ਸੀ ਇਹ ਬਾਇਓਗੈਸ ਸਟੋਵ ਇਨੀਸ਼ੀਏਟਿਵ ਜਿਹੜੇ ਦੂਜੇ ਜਿਹੜੇ ਪੱਖੋਂ ਸੀਗੇ ਜਿਹੜੇ ਲੇਬਰ ਹਾਊਸਹੋਲਡਸ ਮੈਨੂੰ ਇਹ ਰਿਸਰਚ ਦੇ ਦੌਰਾਨ ਸਮਝ ਆਇਆ ਕਿ ਉਹ ਹਾਲੇ ਵੀ ਕਾਫੀ એનર્ਜੀ ਪੂਅਰ ਕਿਉਂਕਿ ਕਾਫੀ ਸਾਰਿਆਂ ਨੇ ਕਿਹਾ ਕਿ ਉਹਨਾਂ ਕੋਲ ਬਾਇਓਮਾਸ ਬਾਲਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ ਉਹ ਮੰਨਦੇ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਪ੍ਰਦੂਸ਼ਣ ਫੈਲਾਉਂਦਾ ਹੈ ਇਹਦੇ ਨਾਲ ਕਾਫੀ ਬਿਮਾਰੀਆਂ ਹੋ ਸਕਦੀਆਂ ਨੇ ਜਿਹੜੀ ਕਈ ਕਹਿੰਦੇ ਸਾਨੂੰ ਖੰਘ ਆਉਂਦੀ ਹੈ ਸਾਨੂੰ ਸਾਹ ਦੀ ਪ੍ਰੋਬਲਮ ਹੋ ਗਈ ਹੈ ਬਾਇਓਮਾਸ ਦੀ ਬਰਨਿੰਗ ਕਰਕੇ ਪਰ ਫਿਰ ਵੀ ਉਹ ਕਹਿੰਦੇ ਕਿ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਸੋ ਇਹਦੇ ਵਿੱਚ ਕਈ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਛੋਟੀਆਂ ਜਾਂ ਕੁੜੀਆਂ ਨੇ ਜਿਹੜੀਆਂ ਉਹ ਬਾਲਣ ਇਕੱਠਾ ਕਰਨ ਜਾਂਦੀਆਂ ਨੇ ਉਹਨਾਂ ਨੂੰ ਕਾਫੀ ਵਾਰ ਉਹਨਾਂ ਦੇ ਬਾਰੇ ਉਹਨਾਂ ਦੀ ਚਿੰਤਾ ਹੁੰਦੀ ਹੈ ਕਿ ਉਹ ਦੂਰ ਉਹਨਾਂ ਨੂੰ ਜਾਣਾ ਪੈਂਦਾ ਹੈ ਬਾਲਣ ਇਕੱਠਾ ਕਰਨ ਇਹ ਕਾਫੀਆਂ ਨੇ ਕਿਹਾ ਕਿ ਉਹਨਾਂ ਨੂੰ ਇਹ ਪ੍ਰੋਬਲਮ ਵੀ ਲੱਗਦੀ ਹੈ ਤੇ ਹੋਰ ਨੇ ਕਈ ਘਰਾਂ ਨੇ ਇਹ ਵੀ ਕਿਹਾ ਜਿਹੜੇ ਈਵਨ ਲੇਬਰ ਹਾਊਸਹੋਲਡ ਸੀਗੇ ਕਿ ਉਹਨਾਂ ਕੋਲ ਐਲਪੀਜੀ ਕਨੈਕਸ਼ਨ ਹੈ ਕਿਉਂਕਿ ਜੇ ਸਰਕਾਰ ਹੈ ਉਹਨਾਂ ਨੇ ਜਿਹੜੇ ਗਰੀਬ ਘਰਾਂ ਨੂੰ ਇਹ ਫ੍ਰੀ ਕਨੈਕਸ਼ਨ ਦਿੱਤੇ ਪਰ ਉਹ ਕਹਿੰਦੇ ਕਿ ਉਹਨਾਂ ਕੋਲ ਜਿਹੜਾ ਸਿਲੰਡਰ ਪ੍ਰਵਾਨ ਜੋਗੇ ਪੈਸੇ ਨਹੀਂ ਹੁੰਦੇ ਕਿਉਂਕਿ ਸਿਲੰਡਰ ਪ੍ਰਵਾਨ ਵਿੱਚ ਹਰ ਮਹੀਨੇ 500
60 ਰੁਪਏ ਲੱਗਦੇ ਨੇ ਤੇ ਉਹਨਾਂ ਕੋਲ ਕਾਫੀ ਵਾਰ ਇਹ ਪੈਸੇ ਨਹੀਂ ਹੁੰਦੇ ਤੇ ਉਹਨਾਂ ਕੋਲ ਜੋ ਇਹਦੀ ਵਰਤੋਂ ਨਹੀਂ ਕਰ ਸਕਦੇ ਜਦੋਂ ਕਿ ਉਹਨਾਂ ਕੋਲ LPG ਸਿਲੰਡਰ ਹੈਗੇ। ਤੇ ਤੀਜੇ ਉਹਨਾਂ ਨੇ ਇਹ ਵੀ ਮੈਨੂੰ ਦੱਸਿਆ, ਕਈ ਔਰਤਾਂ ਨੇ ਦੱਸਿਆ ਕਿ ਕਈ ਦਿਨ ਹੁੰਦੇ ਨੇ ਜਦੋਂ ਉਹਨਾਂ ਨੂੰ ਸਿਰਫ 8-10 ਦਿਨ ਮਹੀਨੇ ਦੇ ਰੁਜ਼ਗਾਰ ਮਿਲਦਾ ਹੈ, ਕੰਮ ਮਿਲਦਾ ਹੈ ਤੇ ਉਦੋਂ ਉਹਨਾਂ ਕੋਲ એનર્ਜੀ ਬਾਲਣ ਦੇ ਕੋਈ ਸਾਧਨ ਨਹੀਂ ਹੁੰਦੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਲੈਕਟ੍ਰਿਸਿਟੀ ਦੀ ਚੋਰੀ ਵੀ ਕੀਤੀ ਹੈ। ਉਹਨਾਂ ਨੇ ਕਈ ਘਰਾਂ ਨੇ ਮੈਨੂੰ ਦਿਖਾਇਆ ਕਿ ਉਹਨਾਂ ਨੇ ਕੁੰਡੀ ਕਨੈਕਸ਼ਨ ਲਗਾਏ ਹੋਏ ਨੇ, ਜਿਹਨੂੰ ਕਹਿੰਦੇ ਨੇ ਕੁੰਡੀ ਕਨੈਕਸ਼ਨ, ਤੇ ਇਹਦੇ ਇਲਾਵਾ ਉਹਨਾਂ ਕੋਲ ਹੋਰ ਕੋਈ ਜ਼ਰੀਆ ਨਹੀਂ ਹੁੰਦਾ ਬਾਲਣ ਦਾ, ਕਿਉਂਕਿ ਉਹਨਾਂ ਕੋਲ ਪੈਸੇ ਨਹੀਂ। ਸੋ ਇਹ ਜਿਹੜੇ ਸਾਰੇ ਘਰ ਸੀ, ਇਹਨਾਂ ਵਿੱਚ ਹੁਣ ਵੀ ਪੰਜਾਬ ਵਿੱਚ ਕਾਫੀ એનર્ਜੀ ਦੀ ਪ੍ਰੋਬਲਮ ਹੈ, એનર્ਜੀ ਪੋਵਰਟੀ ਹੈ ਤੇ ਇਹ ਜਿਹੜੇ ਸਾਰੇ ਇਸ਼ੂਜ਼ ਨੇ, ਮੈਂ ਦੇਖਿਆ ਕਿ ਜਿਹੜੀ ਹੈ ਹਾਊਸ ਹੋਲਡ ਬਾਇਓਗੈਸ ਪਾਲਿਸੀ ਹੈ ਦੇ ਵਿੱਚ ਇਹਨਾਂ ਨੂੰ ਬਿਲਕੁਲ ਹੀ ਸਾਈਡਲਾਈਨ ਕਰ ਦਿੱਤਾ ਗਿਆ ਹੈ। ਇਹ ਸਾਰੇ ਜਿਹੜੇ ਮੁੱਦੇ ਨੇ ਇਹਨਾਂ ਨੂੰ ਨਹੀਂ ਚੁੱਕਿਆ ਗਿਆ। ਇਹ ਸਾਰੀ ਮੇਰੀ ਰਿਸਰਚ ਸੀ। ਸੋ ਇਹਦੇ ਜਿਹੜੇ ਸਾਰੇ ਮੈਂ ਹੁਣ ਤੁਹਾਨੂੰ ਥੋੜੇ ਦੱਸਾਂਗੀ ਕਿ ਮੈਂ ਕੀ ਕੰਕਲੂਜਨਸ ਤੇ ਪਹੁੰਚੀ ਇਹ ਸਾਰਾ ਕੁਝ ਦੇਖ ਕੇ। ਪਹਿਲਾ ਮੈਨੂੰ ਇਹ ਕੰਕਲੂਜਨ ਮੇਰੇ ਸਾਹਮਣੇ ਆਇਆ ਕਿ ਜਿਹੜਾ ਬਾਇਓ એનર્ਜੀ ਹੈ ਇਹ ਕੇਵਲ ਇੱਕ ਤਕਨੀਕੀ ਮੁੱਦਾ ਨਹੀਂ ਹੈ। ਸੋ ਜੇ ਇਹਨੂੰ ਸਿਰਫ ਅਸੀਂ ਤਕਨੀਕੀ ਮੁੱਦਾ ਸਮਝਾਂਗੇ, ਇਹਨੂੰ ਇਨਸਾਨੀ ਮੁੱਦਾ ਇਹਨੂੰ ਨਹੀਂ ਸਮਝਾਂਗੇ ਤੇ ਇਹਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੋਏਗਾ ਤੇ ਇਹਨੂੰ ਅਸੀਂ ਇੱਕ ਸਸਟੇਨੇਬਲ ਜਿਹੜਾ એનર્ਜੀ ਆਕਨ ਇਹਨੂੰ ਦੇਖ ਰਹੇ ਹਾਂ ਉਹ ਕੋਈ ਨਹੀਂ, ਉਹਦਾ ਕੋਈ ਅਹਿਸਾਸ ਨਹੀਂ ਹੋਏਗਾ, ਉਹਦਾ ਕੋਈ ਵਿਕਰਾ ਨਹੀਂ ਹੋਏਗਾ। ਦੂਜਾ ਮੈਂ ਦੇਖਿਆ ਕਿ ਜਿਹੜੇ ਸਾਰੇ ਬਾਇਓ એનર્ਜੀ ਦੀ ਜਿਹੜੀ ਸਾਰੀ ਇਹ ਪਾਲਿਸੀ ਸੀ, ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੇ ਮੁਨਾਫੇ ਵਾਸਤੇ ਹੀ ਬਣੀਆਂ ਗਈਆਂ ਸੀ ਤੇ ਆਮ ਲੋਕਾਂ ਦੀ ਜਿਹੜੀ ਰੋਜ਼ਮਰਾ ਜ਼ਿੰਦਗੀ ਹੈ, ਉਹਨਾਂ ਦੀ ਜਿਹੜਾ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਦੇ ਰੁਜ਼ਗਾਰ ਦੇ ਨੇ, ਉਹਨਾਂ ਦੀ ਐਸਪੀਰੇਸ਼ਨਸ ਨੇ ਤੇ ਉਹਨਾਂ ਦੀ ਜਿਹੜੀ ਚਿੰਤਾ ਉਹਨੂੰ ਕਿਧਰੇ ਵੀ ਨਹੀਂ ਦਿਖਦਾ ਸੀ। ਤੀਜਾ ਮੈਂ ਦੇਖਿਆ ਕਿ ਬਾਇਓ એનર્ਜੀ ਜਿਹੜੇ ਪ੍ਰੋਜੈਕਟਸ ਨੇ, ਇਹਨਾਂ ਨੂੰ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹਦੇ ਕੀ ਸਮਾਜਿਕ ਨੇ, ਇਹਦੇ ਕੀ ਰਾਜਨੀਤਿਕ ਤੇ ਕੀ ਆਰਥਿਕ ਪਹਿਲੂ ਨੇ ਤੇ ਇਹਦੇ ਕੀ ਇਨਵਾਇਰਨਮੈਂਟਲ ਐਸਪੈਕਟਸ ਨੇ। ਤੇ ਇਹ ਪੰਜਾਬ ਵਿੱਚ ਕੀ ਮੁੱਦੇ ਨੇ ਜਿਹੜੇ ਸਾਨੂੰ ਇਹ ਸਾਰੇ ਸਮਝਣੇ ਚਾਹੀਦੇ ਨੇ ਜੇਕਰ ਅਸੀਂ ਜੇਕਰ ਅਸੀਂ ਇੱਕ ਅੱਛੀ ਬਾਇਓ એનર્ਜੀ ਪਾਲਿਸੀ ਬਣਾਉਣਾ ਚਾਹੀਏ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਇਹ ਹੈ ਕਿ ਇਹ ਪਾਲਿਸੀਜ਼ ਬੋਟਮਸ ਅਪ ਹੋਣੀਆਂ ਚਾਹੀਦੀਆਂ ਨੇ। ਬੋਟਮਸ ਅਪ ਅਪਰੋਚ ਮੀਨਸ ਕਿ ਜਿਹੜੇ ਗਰਾਊਂਡ ਲੈਵਲ ਸਟੇਕ ਹੋਲਡਰਸ ਨੇ, ਚਾਹੇ ਉਹ ਲੇਬਰ ਯੂਨੀਅਨਸ ਹੋਣ, ਚਾਹੇ ਉਹ ਕੌਮੀ ਸੰਸਥਾਵਾਂ ਹੋਣ, ਚਾਹੇ ਭਾਵੇਂ ਉਹ ਸਾਰੇ ਇੰਡੀਵਿਜੂਅਲਸ ਹੋਣ ਜਿਨ੍ਹਾਂ ਨੂੰ ਇਨਵਾਇਰਨਮੈਂਟ ਦੀ ਫਿਕਰ ਹੈ, ਉਹ ਸਾਰਿਆਂ ਨੂੰ ਸਾਂਝਾ ਕਰਨਾ ਚਾਹੀਦਾ ਹੈ, ਉਹਨਾਂ ਦੀ ਪਾਰਟਨਰਸ਼ਿਪ ਬਣਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਸ ਜਿਹੜੇ ਸਾਰੇ ਪ੍ਰੋਸੈਸ ਵਿੱਚ ਨਾਲ ਲੈ ਕੇ ਤੁਰਨਾ ਚਾਹੀਦਾ ਹੈ। ਜਿਹੜਾ ਮੇਰਾ ਥੀਸਿਸ ਸੀ ਉਹਦੇ ਵਿੱਚ ਮੈਂ ਇਹਨੂੰ ਨਾਂ ਦਿੱਤਾ ਇਕੋ ਡੈਮੋਕ੍ਰੈਟਿਕ ਰਿਫਾਰਮਸ, ਕਿ ਇਹੋ ਜਿਹੇ ਇਨਵਾਇਰਨਮੈਂਟਲ ਪਾਲਿਸੀ ਜਿਹੜੀ ਪਰਿਆਵਰਨ ਦੀ ਚਿੰਤਾ ਨੂੰ ਮੁੱਖ ਰੱਖੇ, ਨਾ ਕਰ ਜਿਹੜੇ ਮੁਨਾਫੇ, ਕੰਪਨੀਆਂ ਦੇ ਮੁਨਾਫੇ ਨੂੰ, ਇਹ ਡੈਮੋਕ੍ਰੈਟਿਕ ਹੋਵੇ, ਮਤਲਬ ਇਹ ਜਮਹੂਰੀ ਤੌਰ ਤੇ ਇੱਕ ਲੋਕਤਾਂਤਰਿਕ ਜਿਹੜਾ ਪ੍ਰੋਸੈਸ ਹੈ ਉਹਦੇ ਨਾਲ ਬਣਾਈ ਜਾਵੇ, ਨਾ ਕਿ ਟੌਪ ਡਾਊਨ ਕੇ ਸਰਕਾਰਾਂ ਉੱਤੋਂ ਪਾਲਿਸੀਜ਼ ਬਣਾ ਦੇਣ ਬਿਨਾਂ ਸੋਚੇ ਸਮਝੇ ਕਿ ਲੋਕਾਂ ਦੀ ਕੀ ਐਸਪੀਰੇਸ਼ਨਸ ਨੇ, ਉਹਨਾਂ ਦੀਆਂ ਕੀ ਨੀਡਸ। ਥੈਂਕ ਯੂ। जी बहुत शुक्रिया डॉक्टर साहबा, बड़ा अच्छा लेक्चर रहा। कुछ गलबात साडे इधर कुछ सवाल जवाब भी चल रहे सी। पहला सवाल जिहड़ा है वो मैं एक तरह प्रोफैसर हरदीप कौर वड़ैच होरा दा और प्रोफैसर सुखदेव सोल होरा दा इकट्ठा मैं करना चाहांगा क्वेश्चन, क्योंकि वो आपस में मिलदा जुलदा है। ਉਹਦੇ 'ਚ ਗੱਲ ਇਹ ਕੀਤੀ ਗਈ ਹੈ ਕਿ ਜੀ ਜਿਹੜਾ ਸੋਲਰ ਜੀ ਦੇ ਹਵਾਲੇ ਨਾਲ ਗੱਲ ਕੀਤੀ ਗਈ ਕਿ ਸੋਲਰ એનર્ਜੀ ਦੇ ਜਰੀਏ ਨੇ ਪੰਜਾਬ ਦੀ ਜਿਹੜੀ
ਫਜ਼ਾ ਬਣਾਉਣ ਵਾਸਤੇ ਗਵਰਨਮੈਂਟ ਕਿਸ ਤਰ੍ਹਾਂ ਪ੍ਰੋਗਰੈਸ ਹੋ ਰਹੀ ਹੈ ਕੋਈ? ਸੌਰੀ, ਤੁਸੀਂ ਇੱਕ ਵਾਰ ਰਿਪੀਟ ਕਰ ਤੁਹਾਡੀ ਆਵਾਜ਼ ਵਿੱਚ ਕੱਟ ਗਈ ਤੇ ਮੈਨੂੰ ਇੰਨਾ ਸਮਝ ਨਹੀਂ ਆਇਆ। ਹਾਂਜੀ, ਪ੍ਰੋਫੈਸਰ ਸੁਖਦੇਵ ਸੋਲ ਔਰ ਹਰਦੀਪ ਕੌਰ ਵੜੈਚ ਜੀ ਨੇ ਸਾਡੇ ਨਾਲ, ਉਹਨਾਂ ਨੇ ਕੁਐਸਚਨ ਉਹਨਾਂ ਦਾ ਸੇਮ ਹੀ ਹੈ ਕਿ ਜਿਹੜੀ ਸੋਲਰ એનર્ਜੀ ਹੈ ਉਹਦੀ ਪੰਜਾਬ ਦੇ ਵਿੱਚ ਪੋਲੂਸ਼ਨ ਖਤਮ ਕਰਨ ਦੇ ਵਿੱਚ ਉਹਦਾ ਕੀ ਕਿਰਦਾਰ ਹੋ ਸਕਦਾ ਹੈ, ਤੇ ਗਵਰਨਮੈਂਟ ਇਹਨੂੰ ਇਨਕਰੇਜ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਕੋਈ ਇਹਦੇ ਬਾਰੇ ਦੱਸੋ। ਅੱਛਾ ਜੀ, ਜਿਹੜਾ ਮੇਰਾ ਪ੍ਰੋਜੈਕਟ ਸੀ ਇਹਦੇ ਵਿੱਚ ਮੈਂ ਜ਼ਿਆਦਾ ਬਾਇਓ એનર્ਜੀ ਤੇ ਜ਼ਿਆਦਾ ਰਿਸਰਚ ਕੀਤੀ ਹੈ, ਖੋਜ ਕੀਤੀ, ਪਰ ਸੋਲਰ ਜਿਹੜਾ ਉਹ ਵੀ ਇਹਦੇ ਨਾਲ ਪੰਜਾਬ ਵਿੱਚ ਕਾਫੀ ਇਹਦੇ ਬਾਰੇ ਇਹਨੂੰ ਵੀ ਕਾਫੀ ਪ੍ਰਮੋਟ ਕਰ ਰਹੀਆਂ ਨੇ ਸਰਕਾਰਾਂ, ਪਰ ਇਹਦੇ ਵੀ ਜਿਹੜੇ ਇਸ਼ੂਜ਼ ਨੇ ਉਹ ਕਾਫੀ ਮਿਲਦੇ ਜੁਲਦੇ ਨੇ। ਕਿ ਇੱਕ ਤੇ ਹੈ ਕਿ ਪੰਜਾਬ ਵਿੱਚ ਜਿਹੜੇ ਸੋਲਰ ਪਾਵਰ ਪਲਾਂਟਸ ਨੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਪੰਜਾਬ ਵਿੱਚ ਨਹੀਂ ਹੋ ਰਹੀ, ਉਹ ਭਾਰਤ ਦੇ ਹੋਰ ਸੂਬਿਆਂ ਵਿੱਚ ਹੋ ਰਹੀ ਹੈ ਤੇ ਉਹ ਪੰਜਾਬ ਵਿੱਚ ਇੰਪੋਰਟ ਹੋ ਕੇ ਆਉਂਦੇ ਨੇ। ਸੋ ਜਿਹੜੇ ਵੀ ਜਿੰਜੇ ਗੁਰਦੁਆਰਾ ਸੀ ਬਾਬਾ ਦੀਪ ਸਿੰਘ ਗੁਰਦੁਆਰਾ, ਇਹਦੇ ਜਿਹੜੇ ਭਾਈ ਜੀ ਸੀ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਇਹਨਾਂ ਨੂੰ ਕਾਫੀ ਤਕਲੀਫ ਹੁੰਦੀ ਹੈ ਦੀ ਮੇਨਟੇਨੈਂਸ ਕਰਨ ਵਿੱਚ, ਕਿ ਜੇ ਇਹਨਾਂ ਦਾ ਪਲਾਂਟ ਜੇ ਨਾ ਚੱਲੇ ਜਾਂ ਦੇ ਵਿੱਚ ਕੋਈ ਖਰਾਬੀ ਆ ਜਾਏ ਤੇ ਉਹਨਾਂ ਨੂੰ ਉਹ ਰਾਜਸਥਾਨ ਤੇ ਹੋਰ ਸੂਬਿਆਂ ਤੋਂ ਮੰਗਵਾਉਣੇ ਪੈਂਦੇ ਨੇ ਪਾਰਟਸ। ਦੂਜਾ ਇਹਦਾ ਪ੍ਰੋਬਲਮ ਹੈ ਕਿ ਕਾਫੀ ਮਹਿੰਗੀਆਂ ਨੇ ਜਿਹੜੀਆਂ ਸੋਲਰ ਲਾਈਟਸ ਨੇ ਤੇ ਸੋਲਰ ਪਾਵਰ ਪਲਾਂਟਸ ਨੇ। ਸੋ ਕਾਫੀ ਜਿਹੜੇ ਨਾਗਰਿਕ ਨੇ ਜਿਹੜੇ ਵਿਕਸਿਤ ਵੀ ਨੇ ਜਿਹੜੇ ਲਗਾਉਣਾ ਚਾਹੁੰਦੇ ਨੇ ਉਹ ਇਹਨੂੰ ਜ਼ਿਆਦਾ ਅਫੋਰਡ ਨਹੀਂ ਕਰ ਸਕਦੇ। ਸੋ ਮੇਰੇ ਖਿਆਲ ਨਾਲ ਇਹਦੇ ਤੇ ਜਿਹੜੀ ਸਰਕਾਰ ਹੈ ਉਹ ਜਿਨ ਕੰਪਨੀਆਂ ਨੂੰ ਕਾਫੀ ਫਾਇਦੇ ਦੇ ਰਹੀ ਹੈ, ਉਹਨਾਂ ਨੂੰ ਕਾਫੀ ਰਿਆਇਤਾਂ ਦੇ ਰਹੀ ਹੈ ਰੀਨਿਊਏਬਲ એનર્ਜੀ ਦੀ, ਪਰ ਆਮ ਨਾਗਰਿਕਾਂ ਨੂੰ ਜ਼ਿਆਦਾ ਕੋਈ ਸਬਸਿਡੀਜ਼ ਨਹੀਂ ਮਿਲ ਰਹੀਆਂ, ਜਿਹਦੇ ਕਰਕੇ ਇਹ ਜ਼ਿਆਦਾ ਲੋਕ ਅਫੋਰਡ ਨਹੀਂ ਕਰ ਪਾ ਰਹੇ। ਸੋ ਇਹਦੀ ਮੇਰਾ ਖਿਆਲ ਇਹਦੀ ਅਫੋਰਡੇਬਿਲਿਟੀ ਦਾ ਇਸ਼ੂ, ਇਹਦੀ ਪ੍ਰੋਬਲਮ ਹੈ, ਤੇ ਇਹਦਾ ਪੰਜਾਬ ਨੂੰ ਇਹਦੀ ਜਿਹੜੀ ਲੋਕਲ ਪ੍ਰੋਡਕਸ਼ਨ ਇਹਦੇ ਵਿੱਚ ਜ਼ਿਆਦਾ ਕਰਨੀ ਚਾਹੀਦੀ ਹੈ, ਜਿਹੜੀ ਲੋਕਲ ਟੈਕਨੋਲੋਜੀ ਆਪਣੀ ਬਣਾਉਣੀ ਚਾਹੀਦੀ ਹੈ, ਤੇ ਇਹ ਕਾਫੀ ਇੱਕ ਵੱਡਾ ਪ੍ਰੋਜੈਕਟ ਬਣ ਸਕਦਾ ਹੈ। ਜੀ, ਤੁਸੀਂ ਜਦੋਂ ਗੱਲ ਕਰ ਰਹੇ ਸੀ ਇਹਨਾਂ ਨੂੰ ਪ੍ਰੋਜੈਕਟਸ ਨੂੰ ਲਾਉਣ ਨਾਲ, ਤੇ ਉਹ ਬਿਲਕੁਲ ਮਿਲਦੀਆਂ ਜੁਲਦੀਆਂ ਗੱਲਾਂ ਸੀ। ਇਸ ਟਾਈਮ ਇੱਧਰ ਜਿਹੜਾ ਵੈਸਟ ਪੰਜਾਬ ਇਹਦੇ ਵਿੱਚ ਵੀ ਕੋਈ ਪ੍ਰੋਜੈਕਟ ਲਾਉਣ ਦਾ ਜਦੋਂ ਕੰਮ ਸ਼ੁਰੂ ਹੁੰਦਾ ਤੇ ਇੱਕਦਮ ਜਿਹੜਾ ਉਹ ਰਸ਼ ਹੁੰਦਾ ਤਾਂ ਜਲਦੀ ਇਹ ਕੰਮ ਕਰ ਦਿਓ, ਉਹਦੇ ਬਾਰੇ ਕੋਈ ਕਿਸੇ ਨੂੰ ਪਤਾ ਨਹੀਂ, ਜਦੋਂ ਬਣ ਕੇ ਸਾਹਮਣੇ ਖਲੋ ਜਾਂਦਾ ਤੇ ਪਤਾ ਲੱਗਦਾ ਕਿ ਜੀ ਇਹ ਬਣਨਾ ਸੀ। ਸੋ ਉਹਦੇ ਹਵਾਲੇ ਨਾਲ ਇੱਥੇ ਕਮਲੇਸ਼ ਮੋਹਨ ਹੋਰੀ ਸਾਨੂੰ ਵੇਖ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਇੱਕ ਪੂਰੀ ਕੈਂਸਰ ਬੈਲਟ ਜਿਹੜੀ ਹੈ ਉਹ ਡਿਵੈਲਪ ਹੋਈ ਇਹਨਾਂ ਦੀ ਸ਼ਾਰਟ ਸਾਈਟਡਨੈਸ ਦੀ ਵਜ੍ਹਾ ਤੋਂ, ਤੇ ਇਸੇ ਤਰ੍ਹਾਂ ਹੀ ਇੱਧਰ ਵੀ। ਤੇ ਇਹ ਜਿਹੜੇ ਪ੍ਰੋਜੈਕਟ ਇਦਾਂ ਤੁਸੀਂ ਇਕਨੋਮਿਕਸ ਦੇ ਜਿਹੜੇ ਇਸ ਤਰ੍ਹਾਂ ਪ੍ਰੋਜੈਕਟ ਇੱਕਦਮ ਆਉਂਦੇ ਨੇ ਔਰ ਉਹ ਆ ਕੇ ਖਾ ਜਾਂਦੇ ਨੇ, ਇਹਦੇ ਪਿੱਛੇ ਕੀ ਹੁੰਦਾ? ਇੱਥੇ ਪ੍ਰੋਫੈਸਰ ਸੁਖਦੇਵ ਸੋਲ ਨੇ ਵੀ ਕੁਝ ਲੌਬੀਜ਼ ਦਾ ਜ਼ਿਕਰ ਕਰ ਰਹੇ ਨੇ, ਤੇ ਇਹਨਾਂ ਦੇ ਹਵਾਲੇ ਨਾਲ ਅਗਰ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ। ਜਿਹੜਾ ਦੀ ਮੋਨੀਟਰਿੰਗ ਤੇ ਪਲਾਨਿੰਗ ਦੇ ਹਵਾਲੇ ਨਾਲ ਇਹ ਮੈਂ ਦੇਖਿਆ ਕਿ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਨੂੰ ਮੈਂ ਕਿਹਾ ਕਿ ਕਾਫੀ ਕਾਲੀ ਵਿੱਚ ਬਣਾਇਆ ਗਿਆ ਹੈ ਤੇ ਇਹਨਾਂ ਦੀ ਪਲਾਨਿੰਗ ਨਹੀਂ ਹੋਈ, ਤੇ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹਦਾ ਵੀ ਕੋਈ ਇਹ ਨਹੀਂ ਹੋਇਆ ਕਿ ਜਿਹੜਾ ਏਰੀਆ ਇੱਥੇ ਜਿਹੜਾ ਫੀਡ ਸਟਾਕ ਹੈ ਪਰਾਲੀ ਹੈ ਜਾਂ ਜਿਹੜਾ ਹੈ ਬਗਾਸ ਜਿਹਨੂੰ ਹੈ ਸ਼ੂਗਰ ਜਿਹੜੇ ਗੰਨੇ ਦਾ ਜਿਹੜਾ ਵੇਸਟ ਹੁੰਦਾ ਹੈ ਕਿ ਅਵੇਲੇਬਲ ਹੈ ਕਿ ਨਹੀਂ ਅਵੇਲੇਬਲ ਹੈ, ਤੇ ਇਹਦੀ ਪ੍ਰੋਪਰ ਪਲਾਨਿੰਗ ਨਹੀਂ ਹੋਈ ਕਿ ਸਿਰਫ ਇੱਕ ਹੀ ਰੀਜਨ ਇੱਕ ਹੀ ਜਿਹੜਾ ਖੇਤਰ ਵਿੱਚ ਬਣਾਤੇ ਗਏ ਨੇ, ਇਹਨਾਂ ਨੂੰ ਪਲਾਨਿੰਗ ਨਾਲ ਬਣਾਇਆ ਨਹੀਂ ਗਿਆ। ਇਹਦੇ ਬਾਰੇ ਇਹ ਨਹੀਂ ਸੋਚਿਆ ਗਿਆ ਕਿ ਇਹਦੀ ਹੋਰ ਕੀ ਫਾਰਵਰਡ ਲਿੰਕੇजेस ਨੇ, ਕਿ ਇਹਦੇ ਪ੍ਰੋਜੈਕਟਸ ਨੂੰ ਅੱਗੇ ਕਿੰਜ ਵਧਾਇਆ ਜਾਏਗਾ, ਇਹਦੇ ਵਾਸਤੇ ਕੀ ਚਾਹੀਦਾ ਹੈ ਕਿ ਕੀ ਜਿਹੜੀ ਟਰਾਂਸਪੋਰਟ ਚਾਹੀਦਾ ਹੈ, ਕਿੰਜ ਦੇ ਗੁਦਾਮ ਚਾਹੀਦੇ ਨੇ, ਉਹ ਸਾਰੀ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਕਾਫੀ ਉਹਦੇ ਬਾਰੇ ਸੋਚਿਆ ਨਹੀਂ ਗਿਆ। ਤੇ ਦੂਜਾ ਐਸਪੈਕਟ ਜਿਹੜਾ ਮੈਂ ਕਿਹਾ ਹੈ ਆਪਣੇ ਟਾਕ ਵਿੱਚ ਵੀ ਕਿ ਜਿਹੜਾ ਇਹਦੀ ਮੋਨੀਟਰਿੰਗ ਨਹੀਂ ਹੋ ਰਹੀ ਇਨਵਾਇਰਨਮੈਂਟ ਦੇ ਲਿਹਾਜ਼ ਨਾਲ, ਤੇ ਇਹ ਇੱਕ ਸਿਰਫ ਪੰਜਾਬ ਦਾ ਮੇਰਾ ਖਿਆਲ ਹੈ ਨਹੀਂ ਹੈ, ਪੰਜਾਬ ਦੀ ਪ੍ਰੋਬਲਮ ਨਹੀਂ ਹੈ, ਇਹ ਪੂਰੀ ਦੁਨੀਆ ਵਿੱਚ ਹੀ ਹੈ ਕਿ ਜਿੱਥੇ ਪ੍ਰੋਫਿਟੇਬਿਲਿਟੀ ਤੇ ਜਿੱਥੇ ਜਿਹੜੀ ਇਹਦਾ ਸਵਾਲ ਆਉਂਦਾ ਹੈ ਪ੍ਰੋਫਿਟੇਬਿਲਿਟੀ ਮੁਨਾਫੇ ਦਾ ਸਵਾਲ ਤੇ ਪਰਿਆਵਰਨ ਨੂੰ ਬਚਾਉਣ ਦਾ ਸਵਾਲ, ਤੇ ਸਰਕਾਰਾਂ ਹਮੇਸ਼ਾ
ਪ੍ਰੋਫਿਟੇਬਿਲਿਟੀ ਵਾਲੀ ਧਿਆਨ ਦਿੰਦੀਆਂ ਨੇ। ਇਹ ਤੁਸੀਂ ਇਵਨ ਜੇ ਯੂਕੇ ਵਿੱਚ ਦੇਖ ਸਕਦੇ ਹੋ ਕਿ ਜਦੋਂ 2007-8 ਦਾ ਕ੍ਰਾਈਸਿਸ ਆਇਆ ਤੇ ਇਨਵਾਇਰਨਮੈਂਟਲ ਜਿਹੜੇ ਲਾਜ਼ ਸੀ ਉਹਨਾਂ ਨੂੰ ਹੋਰ ਡਾਇਲੂਟ ਕਰਤਾ ਗਿਆ। ਹੁਣ ਭਾਰਤ ਵਿੱਚ ਹੁਣ ਵੀ ਰੀਸੈਂਟਲੀ ਆਇਆ ਕਿ ਜਦੋਂ ਜਿਹੜਾ ਪੈਂਡੇਮਿਕ ਹੈ ਕੋਵਿਡ ਪੈਂਡੇਮਿਕ ਇਹਦੇ ਦੌਰਾਨ ਮਾਈਨਿੰਗ ਲਾਜ਼ ਜਿਹੜੇ ਸਾਰੇ ਹੋਰ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਇਹਨਾਂ ਨੂੰ ਹੋਰ ਕਮਜ਼ੋਰ ਕਰ ਦਿੱਤਾ ਗਿਆ ਤੇ ਇਨਵਾਇਰਨਮੈਂਟ ਕਿਉਂਕਿ ਉਹਨਾਂ ਦਾ ਚਾਹੇ ਉਹ ਕਹਿਣ ਕਿ ਸਸਟੇਨੇਬਿਲਿਟੀ ਵਾਸਤੇ ਹੈ ਗ੍ਰੀਨ એનર્ਜੀ ਵਾਸਤੇ ਹੈ ਪਰ ਐਕਚੁਅਲੀ ਇਹ ਨਹੀਂ ਹੈ। ਇਨਵਾਇਰਨਮੈਂਟ ਉਹਨਾਂ ਦਾ ਜਿਹੜਾ ਮੁੱਖ ਕੇਂਦਰ ਨਹੀਂ ਹੈ ਸਾਰੀ ਪਾਲਿਸੀ ਦਾ। ਇਹਦਾ ਮੁੱਖ ਕੇਂਦਰ ਮੁਨਾਫਾਗਿਰੀ ਹੀ ਹੈ ਕੰਪਨੀਆਂ ਦੀ। ਸੋ ਇਹ ਮੈਨੂੰ ਲੱਗਿਆ ਆਪਣੇ ਰਿਸਰਚ ਤੋਂ। ਜੀ ਸਾਡੇ ਨਾਲ ਪੂਨਮ ਅਯੂਬ ਹੋਰੀ ਨੇ ਔਰ ਹੋਰ ਵੀ ਦੋਸਤ ਇਹਦੇ ਤੇ ਗੱਲ ਕਰ ਰਹੇ ਨੇ। ਜਦੋਂ ਵੀ ਸਮੌਗ ਦਾ ਇਸ਼ੂ ਇੱਥੇ ਆਉਂਦਾ ਹੈ ਸਾਡੇ ਵਾਲੇ ਬੰਨੇ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਹੀ ਸਮੌਗ ਆ ਗਈ ਜੀ ਹੁਣ ਸਮੌਗ ਹੋ ਗਈ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾ ਨਿਸ਼ਾਨਾ ਇਹ ਬਣਦਾ ਹੈ ਕਿ ਜੀ ਜਿਹੜੀ ਅਸਾਂ ਝੋਨੇ ਦੀ ਪਰਾਲੀ ਸਾੜੀ ਸੀ ਨਾ ਉਹਦੀ ਵਜ੍ਹਾ ਤੋਂ ਇਹ ਸਾਰਾ ਰੌਲਾ ਬਣ ਗਿਆ। ਸਾਹ ਨਹੀਂ ਆਉਂਦਾ ਪਿਆ ਕਿਸੇ ਨੂੰ ਤੇ ਉਹ ਗੱਲਬਾਤ ਹੁੰਦੀ ਹੈ। ਇਹਦੇ ਬਾਰੇ ਮੈਨੂੰ ਵੈਸੇ ਥੋੜੀ ਜਿਹੀ ਘੱਟ ਸਮਝ ਹੈ ਕਿ ਸਿਰਫ ਪਰਾਲੀ ਨਾਲ ਹੀ ਇਹ ਬਣ ਜਾਂਦੀ ਹੈ ਉਹਨੂੰ ਸਾੜਨ ਨਾਲ ਹੀ ਜਾਂ ਇਹਦੇ ਵਿੱਚ ਬਾਕੀ ਜਿਹੜੀ ਚੀਜ਼ਾਂ ਨੇ ਉਹ ਵੀ ਸ਼ਾਮਲ ਨੇ। ਇਹਦੇ ਵਿੱਚ ਹਾਂਜੀ ਹਾਂਜੀ ਆਵਾਜ਼ ਆ ਰਹੀ ਹੁਣ ਸੌਰੀ ਉਹ ਸਕਰੀਨ ਮੇਰੀ ਹੋ ਗਈ ਸੀ ਹੈਂਗ। ਓਕੇ ਓਕੇ ਹਾਂਜੀ ਨਹੀਂ ਇਹਦੇ ਵਿੱਚ ਮੈਨੂੰ ਲੱਗਦਾ ਹੈ ਹੋਰ ਵੀ ਨੇ ਪਰ ਪਰਾਲੀ ਜਿਹੜੀ ਹੈ ਝੋਨੇ ਦੀ ਫਸਲ ਹੈ ਕਿਉਂਕਿ ਉਸ ਟਾਈਮ ਜਿਹੜਾ ਇੰਡੀਆ ਵਿੱਚ ਅਕਤੂਬਰ ਨਵੰਬਰ ਦੇ ਮਹੀਨਿਆਂ ਵਿੱਚ ਜ਼ਿਆਦਾ ਸਮੌਗ ਹੁੰਦੀ ਹੈ। ਮੈਨੂੰ ਤੁਹਾਡੇ ਏਰੀਆ ਦਾ ਨਾ ਪਤਾ ਨਹੀਂ ਹੈ ਪਰ ਉਦੋਂ ਇਹ ਜ਼ਿਆਦਾ ਹੁੰਦੀ ਹੈ ਤੇ ਫਿਰ ਝੋਨੇ ਦੀ ਫਸਲ ਨਾਲ ਇਹਨੂੰ ਜ਼ਿਆਦਾ ਇਹਦੇ ਤੇ ਕੀਤਾ ਜਾਂਦਾ ਹੈ ਕਿ ਸਮੌਗ ਹੋ ਰਹੀ ਹੈ ਤੇ ਇਹਦਾ ਜਿਵੇਂ ਮੈਂ ਆਪਣੇ ਟਾਕ ਵਿੱਚ ਕਿਹਾ ਹੁਣੇ ਮੈਂ ਆਪਣੇ ਰਿਸਰਚ ਵਿੱਚ ਕਿ ਇਹਦਾ ਇੱਕ ਹੋਰ ਕਾਰਨ ਹੈ ਕਿ ਜਿਹੜੇ ਬਾਇਓਮਾਸ ਕੰਪਨੀਆਂ ਨੇ ਪਹਿਲੇ ਇਹ ਪ੍ਰਮੋਟ ਕੀਤਾ ਗਿਆ ਸੀ ਕਿ ਕਿਸਾਨ ਇਹਨਾਂ ਨੂੰ ਆਪਣੀ ਜਿਹੜੀ ਪਰਾਲੀ ਵੇਚ ਦੇਣਗੇ ਉਹਨਾਂ ਨੂੰ ਮੁਨਾਫਾ ਹੋਏਗਾ ਤੇ ਇਹ ਜਿਹੜਾ ਪਰਾਲੀ ਨੂੰ ਸਾੜਨ ਦਾ ਇਹਨੂੰ ਬਰਨ ਕਰਨ ਦਾ ਜਿਹੜਾ ਇਸ਼ੂ ਹੈ ਵੀ ਖਤਮ ਹੋ ਜਾਏਗਾ ਪਰ ਇਹ ਨਹੀਂ ਹੋ ਰਿਹਾ ਕਿਉਂਕਿ ਅਗੇਨ ਹੈ ਜਿਹੜੀ ਪਾਲਿਸੀ ਇਹਦੇ ਵਿੱਚ ਕੋਈ ਮਿਨੀਮਮ ਪ੍ਰਾਈਸ ਨਹੀਂ ਰੱਖੀ ਗਈ ਤੇ ਜਿਹੜੀਆਂ ਕੰਪਨੀਆਂ ਨੇ ਇਹ ਵੀ ਕਿਸਾਨਾਂ ਨੂੰ ਲੁੱਟ ਰਹੀਆਂ ਨੇ ਇਹਨਾਂ ਨੂੰ ਕੋਈ ਪੇਮੈਂਟ ਠੀਕ ਨਹੀਂ ਦੇ ਰਹੀਆਂ। ਸੋ ਇਹ ਸਾਰੀਆਂ ਪ੍ਰੋਬਲਮਸ ਇਹਦੇ ਵਿੱਚ ਆ ਰਹੀਆਂ ਨੇ। ਹਾਂਜੀ ਜੀ ਡਾਕਟਰ ਸਾਹਿਬ ਅਸੀਂ ਹੁਣ ਤੱਕ ਪੜ੍ਹਦੇ ਆਏ ਹਾਂ ਕਿ ਜੀ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਹੈ ਉਹ ਤੇ ਆਇਆ ਕਿਧਰੇ ਹੋਰ ਤੇ ਅਸੀਂ ਤੇ ਬੈਕਵਰਡ ਸੀ ਇੱਥੇ ਰਹਿੰਦੇ ਰਹੇ ਤੇ ਸਾਨੂੰ ਪਤਾ ਨਹੀਂ ਲੱਗਾ ਇੰਡਸਟਰੀ ਉਧਰ ਡਿਵੈਲਪ ਹੋ ਗਈ ਪਰ ਜਦੋਂ ਉਧਰ ਇੰਡਸਟਰੀ ਡਿਵੈਲਪ ਹੋਈ ਉਹਨਾਂ ਨੇ ਜੋ ਵੀ ਕੀਤਾ ਇਨਵਾਇਰਨਮੈਂਟ ਦੇ ਨਾਲ ਉਹਦੀ ਤੇ ਕੋਈ ਗਿਣਤੀ ਨਹੀਂ ਪਰ ਜਿਸ ਟਾਈਮ ਹੁਣ ਜਦੋਂ ਇੱਧਰ ਇੰਡਸਟਰੀ ਦੇ ਡਿਵੈਲਪਮੈਂਟ ਦੇ ਪਹਿਲੇ 2-4 ਸਟੈਪ ਅੱਗੇ ਜਾਂਦੇ ਆ ਤੇ ਇੱਕਦਮ ਕਾਰਬਨ ਡੇਟਿੰਗ ਦਾ ਹਿਸਾਬ ਲੈਣ ਵਾਲੇ ਕਿ ਵੀ ਪੋਲੂਸ਼ਨ ਹੋ ਗਈ ਬਟ ਅਗਰ ਅੱਜ ਵੀ ਅਸੀਂ ਕਾਰਬਨ ਡੇਟਿੰਗ ਦੇ ਹਿਸਾਬ ਨਾਲ ਵੇਖੀਏ ਤੇ ਜਿਹੜੀ ਉਧਰ ਕੰਟਰੀਜ਼ ਨੇ ਜਿਹੜੀਆਂ ਐਡੇ ਵੱਡੇ ਨੇ ਅਗਰ ਉਹਨਾਂ ਨੂੰ ਅਸੀਂ ਕੁਝ ਦਿਨਾਂ ਲਈ ਮਾਈਨਸ ਕਰ ਦਈਏ ਤੇ ਇਨਵਾਇਰਨਮੈਂਟ ਦੁਬਾਰਾ ਸਟੋਰ ਹੋਣ ਵੱਲ ਤੁਰ ਜਾਂਦਾ ਹੈ ਜਾਂ ਨਹੀਂ ਇਹਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋਗੇ ਕਿ ਜੇ ਇੰਡਸਟਰੀਅਲ ਰੈਵੋਲੂਸ਼ਨ ਦਾ ਕ੍ਰੈਡਿਟ ਲੈਂਦੇ ਨੇ ਤੇ ਇਸ ਨੂੰ ਖਰਾਬ ਕਰਨ ਦੀ ਇਨਵਾਇਰਨਮੈਂਟ ਨੂੰ ਖਰਾਬ ਕਰਨ ਦਾ ਕ੍ਰੈਡਿਟ ਵੀ ਤੇ ਲੈਣ ਕਿ ਉਹ ਸਾਡੇ ਤੇ ਪਾਣਾ ਹੈ। ਹਾਂਜੀ ਨਹੀਂ ਇਹ ਤੁਹਾਡਾ ਕਾਫੀ ਅੱਛਾ ਸਵਾਲ ਹੈ। ਜਿਹੜਾ ਸਾਰਾ ਇੰਡਸਟਰੀਅਲ ਰੈਵੋਲੂਸ਼ਨ ਹੈ ਇਹ ਪਹਿਲੇ ਪ੍ਰਦੂਸ਼ਣ ਦਾ ਜਿਹੜਾ ਮੇਨ ਜਿਹੜਾ ਕਾਰਨ ਬਣਿਆ ਤੇ ਜਿਹੜੀਆਂ ਵਿਕਸਿਤ ਦੇਸ਼ ਨੇ ਇਹਨਾਂ ਨੂੰ ਹੌਲੀ ਹੌਲੀ ਸਮਝ ਆ ਗਈ ਕਿ ਇਹੋ ਜਿਹਾ ਜਿਹੜਾ ਜਿਹਨੂੰ ਇਹ ਕਹਿੰਦੇ ਨੇ ਬਿਜ਼ਨਸ ਐਜ਼ ਯੂਜੂਅਲ ਇਹ ਨਹੀਂ ਚੱਲ ਸਕਦਾ ਤੇ ਇਹ ਆਪਣੀ ਇਨਵਾਇਰਨਮੈਂਟ ਜਿਹੜੀ ਪਾਲਿਸੀਜ਼ ਨੂੰ ਬਣਾਉਣ ਲੱਗ ਪਏ ਜਿਹੜਾ ਟਰਾਂਸਪੋਰਟ ਤੋਂ ਪੋਲਿਊਸ਼ਨ ਹੁੰਦਾ ਹੈ ਇਹਨੂੰ ਵੀ ਘੱਟ ਕਰਨ ਲੱਗ ਪਏ। ਇਹ ਜਿਹੜਾ
ਪਬਲਿਕ ਟਰਾਂਸਪੋਰਟ ਬਣਿਆ ਹੈ, ਮੈਟਰੋਜ਼, ਇਹ ਸਾਰੀਆਂ ਚੀਜ਼ਾਂ। ਪਰ ਇਹਨਾਂ ਨੇ ਫਿਰ ਇਹ ਕੀਤਾ ਕਿ ਜਿਹੜੇ ਘੱਟ ਵਿਕਸਿਤ ਦੇਸ਼ ਨੇ, ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਇਹਨਾਂ ਨੂੰ ਆਪਣਾ ਡੰਪਿੰਗ ਗਰਾਊਂਡ ਬਣਾਤਾ, ਕਿਉਂਕਿ ਇਹਨਾਂ ਵਿੱਚ ਜਿਹੜੀ ਰੈਗੂਲੇਸ਼ਨ ਸੀ ਉਹ ਕਾਫੀ ਜਿਹੜੀ ਕਮਜ਼ੋਰ ਸੀ। ਸੋ ਇਹ ਜਿਹੜੀਆਂ ਸਾਰੀਆਂ ਪ੍ਰਦੂਸ਼ਣ ਵਾਲੀਆਂ ਇੰਡਸਟਰੀਜ਼ ਨੇ, ਇਹਨਾਂ ਨੂੰ ਇਹ ਹੌਲੀ ਹੌਲੀ ਇਹ ਜਿਹੜੀ ਡਿਵੈਲਪਿੰਗ ਕੰਟਰੀਜ਼ ਵਿੱਚ ਸ਼ਿਫਟ ਕਰਨ ਲੱਗ ਪਏ। ਤੇ ਇਹਨੂੰ ਇਕਨੋਮਿਸਟ ਕਹਿੰਦੇ ਨੇ ਕਿ not in my backyard syndrome, ਕਿ ਆਪਣੇ ਘਰ ਨੂੰ ਤੇ ਸਫਾ ਕਰਤਾ ਪਰ ਹੋਰ ਦੁਨੀਆ ਨੂੰ ਹੈ ਜਿਹੜਾ ਪ੍ਰਦੂਸ਼ਿਤ ਕਰਦੇ ਰਹੇ। ਸੋ ਇਹ ਕਾਫੀ ਜਿਹੜਾ ਪ੍ਰੋਬਲਮ ਹੈ। ਪਰ ਇਹ ਜਿਹੜੀਆਂ ਹਾਈ ਗਰੋਥ ਕੰਟਰੀਜ਼ ਨੇ, ਇੰਡੀਆ ਤੇ ਚਾਈਨਾ, ਉਹ ਵੀ ਹੁਣ ਪਰ ਉਹੀ ਮਾਡਲ ਲੈ ਰਹੀਆਂ ਨੇ ਜਿਹੜੇ ਪਹਿਲੇ ਡਿਵੈਲਪ ਕੰਟਰੀਜ਼ ਫੋਲੋ ਕਰ ਰਹੀਆਂ ਸੀ। ਤੇ ਜੇ ਇਹ ਵੀ ਇਹੀ ਮਾਡਲ ਕਰਨ ਲੱਗ ਪਿਆ ਤੇ ਫਿਰ ਜਿਹੜਾ ਸਾਡਾ ਫਿਊਚਰ ਹੈ ਉਹ ਕਾਫੀ ਸਾਨੂੰ ਲੱਗਦਾ ਹੈ ਕਿ ਕਾਫੀ ਡਰਾਵਨਾ ਲੱਗਦਾ ਹੈ, ਕਾਫੀ ਭਿਅੰਕਰ ਲੱਗਦਾ ਹੈ ਕਿ ਇਹ ਜਿਹੜਾ ਮਾਡਲ ਹੈ ਨਹੀਂ ਸਸਟੇਨੇਬਲ ਨਹੀਂ ਹੈ। ਇਹਦੇ ਨਾਲ ਕਾਫੀ ਜਿਹੜਾ ਸਾਡਾ ਵਾਤਾਵਰਨ ਹੈ ਉਹਦਾ ਕਾਫੀ ਨੁਕਸਾਨ ਹੋਏਗਾ। ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਸਮਝ ਆ ਰਹੀਆਂ ਸੀ, ਜਿਸ ਤਰ੍ਹਾਂ ਮੈਂ ਇੰਡਸਟਰੀ ਦੀ ਗੱਲ ਕੀਤੀ, ਤੇ ਅੱਜ ਕੱਲ ਜਿਸ ਟਾਈਮ ਅਸੀਂ ਮੁxtਲਿਫ ਚੀਜ਼ਾਂ ਦੇ ਉੱਪਰ ਗੱਲ ਕਰਨੇ ਤੇ ਇੰਡਸਟਰੀ ਦੇ ਹਵਾਲੇ ਨਾਲ ਖਾਸ ਕਰ ਗੱਲ ਇਹ ਕੀਤੀ ਜਾਂਦੀ ਹੈ ਕਿ ਉਹ ਇਨਵਾਇਰਨਮੈਂਟ ਫਰੈਂਡਲੀ ਨਹੀਂ ਹੈ। ਔਰ ਅਗਰ ਇਨਵਾਇਰਨਮੈਂਟ ਫਰੈਂਡਲੀ ਤੁਸੀਂ ਕਰਨੀ ਹੈ ਤੇ ਉਹਨਾਂ ਦੀ ਜਿਹੜੀ ਪਰ ਕਾਸਟ ਯੂਨਿਟ ਪਰ ਕਾਸਟ ਆਉਂਦੀ ਉਹ ਵੱਧਦੀ ਜਾਂਦੀ ਹੈ। ਔਰ ਸਾਡੇ ਵਰਗੇ ਜਿਹੜੇ ਇੱਥੇ ਕੰਟਰੀਜ਼ ਨੇ ਉਹਨਾਂ ਦੇ ਵਾਸਤੇ ਪੋਸੀਬਲ ਹੀ ਨਹੀਂ ਰਹਿੰਦਾ ਕਿ ਉਹ ਇੰਟਰਨੈਸ਼ਨਲ ਮਾਰਕੀਟ ਜਾ ਕੇ ਕੰਪੀਟ ਕਰ ਸਕਣ। ਸੋ ਉੱਥੇ ਉਹਦੇ ਹਵਾਲੇ ਨਾਲ ਇਹ ਵੀ ਕੀਤਾ ਜਾਂਦਾ ਹੈ ਕਿ ਤੁਸੀਂ ਇਹਦੇ ਬਾਰੇ ਵੀ ਸਾਨੂੰ ਦੱਸਣਾ ਕਿ ਜਿਹੜੇ ਕਾਰਬਨ ਰੇਟਿੰਗ ਉਹਨਾਂ ਦੀ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਕੁਝ ਪੈਸੇ ਦੇ ਦਿੰਦੇ ਨੇ ਤੇ ਉਹ ਇੱਥੇ ਤੱਕ ਗੱਲ ਖਤਮ ਹੋ ਜਾਂਦੀ ਹੈ। ਲੇਕਿਨ ਜਿੰਨਾ ਵੀ ਉਹ ਮਾਲ ਹੈ ਜਿਹਦੇ ਨਾਲ ਜ਼ਿਆਦਾ ਪੋਲੂਸ਼ਨ ਫੈਲਦੀ ਉਹ ਸਾਰਾ ਇੱਧਰੋਂ ਹੀ ਜਾਂਦਾ ਹੈ ਔਰ ਉਹਨਾਂ ਨੂੰ ਪਤਾ ਵੀ ਕਿ ਸਾਰਾ ਇੱਥੇ ਹੋ ਰਿਹਾ। ਇੱਕ ਤੇ ਹੈਗਾ। ਫਿਰ ਜਿਸ ਟਾਈਮ ਇੱਕਦਮ ਕੋਈ ਚੀਜ਼ ਬਦਲਣ ਦੀ ਕੋਸ਼ਿਸ਼ ਕਰਦੇ ਨੇ ਇੱਥੇ ਦੇ ਲੋਕ, ਕਿ ਮਿਸਾਲ ਦੇ ਤੌਰ ਤੇ ਪਹਿਲੋਂ ਉਹ ਇੰਪੀਰੀਅਲਿਜ਼ਮ ਦੀ ਅਗਰ ਗੱਲ ਕਰੀਏ ਤਾਂ ਪਹਿਲਾਂ ਬ੍ਰਿਟਿਸ਼ ਇੰਪੀਰੀਅਲਿਜ਼ਮ ਸੀ, ਫਿਰ ਅਮਰੀਕਨ ਇੰਪੀਰੀਅਲਿਜ਼ਮ ਆਇਆ ਤੇ ਫਿਰ ਇੱਥੇ ਸਾਡਾ ਜਿਹੜਾ ਹੈ ਨਾ ਉਹ ਰਾਂਝਾ ਸਾਹਿਬ ਨੇ, ਸਾਡੇ ਦੋਸਤ ਨੇ, ਉਹ ਵੀ ਬਾਰ-ਬਾਰ ਇਹ ਗੱਲ ਕਰ ਰਹੇ ਨੇ। ਸੋ ਇੰਪੀਰੀਅਲਿਜ਼ਮ ਦੀ ਗੱਲ ਹੁਣ ਇੱਕਦਮ ਜਦੋਂ ਕੋਈ ਦੂਜਾ ਆ ਕੇ ਕੰਮ ਸ਼ੁਰੂ ਕਰਦਾ ਤੇ ਉਦੋਂ ਕਹਿੰਦੇ ਜੀ ਇਹ ਚਾਈਨੀਜ਼ ਇੰਪੀਰੀਅਲਿਜ਼ਮ ਹੈ। ਸੋ ਇੰਪੀਰੀਅਲਿਜ਼ਮ ਤੇ ਸ਼ੁਰੂ ਦਾ ਹੀ ਹੈ ਤੇ ਇਹਦੇ ਵਿੱਚ ਇਸ ਸਿਆਸਤ ਨੂੰ ਵੀ ਥੋੜਾ ਜਿਹਾ ਸਾਨੂੰ ਦੱਸੋ ਕਿ ਇਹ ਜਿਹੜੀ ਇੰਡਸਟਰੀ ਦੀ ਸਿਆਸਤ ਹੈ ਕਿ ਇਹਨੂੰ ਇਨਵਾਇਰਨਮੈਂਟ ਦੇ ਥਰੂ ਕੰਟਰੋਲ ਕਰਨਾ ਜਾਂ ਇਹਨੂੰ ਇਨਵਾਇਰਨਮੈਂਟ ਇਹਦੇ ਵਿੱਚ ਕੋਈ ਸਿਆਸੀ ਪਹਿਲੂ ਵੀ ਨੇ, ਕਿਉਂਕਿ ਬਾਜ਼ਕਤ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਥੇ ਗੁਰਦਾਸ ਦਦਵਾਲ ਹੋਣਾ ਨੇ ਵੀ ਗੱਲ ਕੀਤੀ ਕਿ ਜਿਹੜਾ ਬੜੇ ਕੋਰ ਇਸ਼ੂਜ਼ ਨੇ, ਲਾਈਕ ਇੱਥੇ ਜਿਹੜਾ ਵਾਟਰ ਹੈ ਵੇ ਉਹ ਬਿਲਕੁਲ ਸਿੱਧਾ ਡਰੇਨ ਉਹ ਸੁੱਟ ਦਿੱਤਾ ਜਾਂਦਾ ਔਰ ਮੇਰਾ ਨਹੀਂ ਖਿਆਲ ਕਿ ਕੋਈ ਬਿਹਤਰ ਇੱਥੇ ਇੱਕ ਵੀ ਵਾਟਰ ਫਿਲਟਰੇਸ਼ਨ ਪਲਾਂਟ ਹੋਏਗਾ। ਉਹ ਬਿਲਕੁਲ ਨਹੀਂ ਹੈ, ਥੱਲੇ ਸਾਰਾ ਇਹਨੂੰ ਖਰਾਬ ਹੁੰਦਾ ਜਾ ਰਿਹਾ ਤੇ ਜਿੱਥੇ ਪ੍ਰੋਫਿਟ ਹੁੰਦਾ ਇੱਕਦਮ ਉਹਦੇ ਵਿੱਚ ਪਤਾ ਲੱਗਦਾ ਕਿ ਉਹ ਸਾਰਾ ਕੁਝ ਹੋ ਜਾਏ। ਯਾਨੀ ਪਿੰਡਾਂ ਤੱਕ ਨੈਸਲੇ ਦਾ ਪਾਣੀ ਅੱਪੜ ਗਿਆ ਹੈ, ਕੇਬਲ ਅੱਪੜ ਗਈ ਹੈ, ਪੈਪਸੀ ਕੋਕ ਮਿਲਦੀ ਹੈ ਪਰ ਚੰਗਾ ਪਾਣੀ ਨਹੀਂ ਮਿਲਦਾ। ਉਹਦੇ ਹਵਾਲੇ ਨਾਲ ਥੋੜਾ ਜਿਹਾ ਸਾਨੂੰ ਅਗਰ ਤੁਸੀਂ ਦੱਸ ਸਕੋ ਕਿ ਇਹ ਕਿਸ ਤਰ੍ਹਾਂ ਦੀ ਇਕਨੋਮਿਕਸ ਹੈ ਇਹ ਜਿਹੜੀ ਜਿਹਦੇ ਚ ਹਿਊਮੈਨਿਟੀ ਨਹੀਂ ਹੈ। ਇਹ ਕਾਫੀ ਡੂੰਘਾ ਸਵਾਲ ਹੈ ਤੇ ਜਿਹੜਾ ਸਾਡਾ ਇਕਨੋਮਿਕ ਸਿਸਟਮ ਹੈ ਜਾਂ ਪੂਰੀ ਦੁਨੀਆ ਵਿੱਚ ਹੈ ਕੈਪੀਟਲਿਸਟ ਸਿਸਟਮ ਹੈ, ਉਹਦੀ ਇਹੀ ਕੰਟਰਡਿਕਸ਼ਨ ਹੈ। ਮੈਂ ਆਪਣੇ ਰਿਸਰਚ ਵਿੱਚ ਵੀ ਇਹਨੂੰ ਪੜ੍ਹਿਆ ਕਿ ਇਹ ਜਿਹੜੀ ਕੰਡੀਸ਼ਨਸ ਇਹਨੂੰ ਚਾਹੀਦੀਆਂ ਹੁੰਦੀਆਂ ਨੇ, ਇਹਨੂੰ ਜਿਨ ਪਰਿਆਵਰਨ ਚਾਹੀਦਾ ਹੈ, ਇਹਨੂੰ ਨੈਚੁਰਲ ਰਿਸੋਰਸਿਸ ਚਾਹੀਦੇ ਨੇ, ਪਰ ਇਹ ਪ੍ਰੋਫਿਟੇਬਿਲਿਟੀ ਲਈ, ਇਹ ਸ਼ਾਰਟ ਸਾਈਟਡ ਗਰੋਥ ਲਈ ਇਹ ਸਾਰੀਆਂ ਚੀਜ਼ਾਂ ਨੂੰ ਵੀ ਡਿਸਟਰੋਏ ਕਰ ਰਿਹਾ, ਇਹਨਾਂ ਦਾ ਖਿਆਲ ਨਹੀਂ ਰੱਖ ਰਿਹਾ। ਸੋ ਇਹ ਇੱਕ ਕੈਪੀਟਲਿਜ਼ਮ ਵਿੱਚ ਕੰਟਰਡਿਕਸ਼ਨ ਹੈ। ਹੁਣ ਇੱਕ ਨਵੀਂ ਮੂਵਮੈਂਟ ਚੱਲ ਰਹੀ ਹੈ ਜਿਹਨੂੰ ਕਹਿੰਦੇ ਨੇ ਗ੍ਰੀਨ ਕੈਪੀਟਲਿਜ਼ਮ, ਜਿਹਦੇ ਕਾਫੀ ਸਪੋਰਟਰਸ ਨੇ, ਕਾਫੀ ਨੁਮਾਇੰਦੇ ਨੇ। ਉਹ ਚਾਹ ਰਹੇ ਨੇ ਕਿ ਜਿਹੜੇ ਤੁਸੀਂ ਜਿਨ ਕਹਿ ਰਹੇ ਹੋ ਕਿ ਮਾਰਕੀਟ ਬੇਸਡ ਰੈਗੂਲੇਸ਼ਨਸ ਜਿਹੜੀਆਂ ਕਾਰਬਨ ਟੈਕਸਸ ਨੇ,
ਜਿਹੜੇ ਟੈਕਨੋਲੋਜੀ ਹੈ ਟੈਕਨੋਲੋਜੀਕਲ ਸੋਲਿਊਸ਼ਨਸ ਨੇ ਇਹਨਾਂ ਨਾਲ ਇਹਨੂੰ ਜਿਹੜੀ ਜਿਹੜੀ ਹੈ ਸਾਰੀ ਡਿਸਟੋਰਸ਼ਨਸ ਨੇ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਇਹ ਵੀ ਇੰਨੇ ਲਿਹਾਜ਼ ਨਾਲ ਸਫਲ ਨਹੀਂ ਹੋਈਆਂ ਨੇ ਕਿਉਂਕਿ ਜਦੋਂ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਇਹ ਪ੍ਰੋਫਿਟੇਬਿਲਿਟੀ ਨਾਲ ਗਰੋਥ ਨਾਲ ਇਹ ਜਿਹੜੀਆਂ ਸਾਰੀਆਂ ਰੈਗੂਲੇਸ਼ਨਸ ਨੇ ਇਹ ਉਹਦੇ ਰਸਤੇ ਵਿੱਚ ਆਉਂਦੀਆਂ ਨੇ ਤੇ ਇਹਨਾਂ ਨੂੰ ਕਮਜ਼ੋਰ ਕਰਤਾ ਜਾਂਦਾ ਹੈ ਇਹਨਾਂ ਨੂੰ ਡਾਇਲੂਟ ਕਰਤਾ ਜਾਂਦਾ ਹੈ ਸੋ ਇਹਦੇ ਹੁਣ ਕਈ ਮਾਡਲਸ ਨੇ ਜੇ ਪ੍ਰੋਫੈਸਰ ਪ੍ਰੀਤਮ ਸਿੰਘ ਤੇ ਹੋਰ ਜਿਹੜੇ ਇਕੋਨੋਮਿਸਟ ਨੇ ਉਹ ਇੱਕ ਨਵੀਂ ਥਿਉਰੀ ਪ੍ਰਮੋਟ ਕਰ ਰਹੇ ਨੇ ਜਿਹਨੂੰ ਇਕੋ ਸੋਸ਼ਲਿਜ਼ਮ ਦਾ ਨਾਂ ਦਿੱਤਾ ਜਾਂਦਾ ਹੈ ਕਿ ਜਿਹੜਾ ਸੋਸ਼ਲਿਸਟ ਮਾਡਲ ਹੈ ਜਿਹੜਾ ਇਨਕਮ ਇਨਇਕੁਆਲਿਟੀ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਉਹਦੇ ਵਿੱਚ ਕਿਸ ਤਰ੍ਹਾਂ ਇਨਵਾਇਰਨਮੈਂਟਲ ਇਕੁਆਲਿਟੀ ਜਿਹੜੇ ਪਰਿਆਵਰਨ ਦੇ ਇਸ਼ੂਜ਼ ਨੇ ਉਹਨਾਂ ਨੂੰ ਵੀ ਐਡਰੈਸ ਕੀਤਾ ਜਾ ਸਕਦਾ ਹੈ ਇਹ ਹੁਣ ਕਾਫੀ ਡਿਬੇਟ ਹੈ ਕਈ ਜਿਹੜੇ ਵਿਕਸਿਤ ਮੁਲਕ ਨੇ ਇਹਦੇ ਵਿੱਚ ਉਹ ਅੱਛਾ ਕੰਮ ਕਰ ਰਹੇ ਨੇ ਤੁਸੀਂ ਜਰਮਨੀ ਦੇਖੋ ਉਹ ਹੈ ਗ੍ਰੀਨ ਕੈਪੀਟਲਿਜ਼ਮ ਵਾਲੀ ਵਿੱਚ ਹੀ ਕਾਫੀ ਪ੍ਰੋਗਰੈਸ ਕਰ ਰਹੇ ਨੇ ਕਾਫੀ ਅੱਛਾ ਕਰ ਰਹੇ ਨੇ ਕਈ ਜੇ ਕਿਊਬਾ ਦਾ ਐਗਜ਼ਾਮਪਲ ਲਿੱਤਾ ਜਾਏ ਉਹ ਜ਼ਿਆਦਾ ਵਿਕਸਿਤ ਦੇਸ਼ ਨਹੀਂ ਹੈ ਪਰ ਉੱਥੇ ਇਨਵਾਇਰਨਮੈਂਟ ਜਿਹੜਾ ਇਕੋਲੋਜੀਕਲ ਫੁੱਟਪ੍ਰਿੰਟ ਜਿਹਨੂੰ ਕਹਿੰਦੇ ਨੇ ਕਿ ਉਹ ਆਪਣੇ ਪਰਿਆਵਰਨ ਨੂੰ ਕਿੰਨਾ ਬਰਬਾਦ ਕਰ ਰਹੇ ਨੇ ਉਹ ਸਭ ਤੋਂ ਘੱਟ ਹੈ ਸੋ ਇਹ ਡਿਫਰੈਂਟ ਮਾਡਲਸ ਨੇ ਤੇ ਕਾਫੀ ਡਿਫਰੈਂਟ ਐਕਸਪੈਰੀਮੈਂਟਸ ਹੋ ਰਹੇ ਨੇ ਅਲੱਗ-ਅਲੱਗ ਦੇਸ਼ਾਂ ਵਿੱਚ ਕਿ ਅਸੀਂ ਕਿਸ ਤਰ੍ਹਾਂ ਇਨਵਾਇਰਨਮੈਂਟ ਨੂੰ ਬਚਾ ਸਕਦੇ ਹਾਂ ਤੇ ਪਰ ਗਰੋਥ ਜਿਹੜੀ ਹੈ ਉਹਨੂੰ ਵੀ ਜਾਰੀ ਰੱਖ ਸਕਦੇ ਹਾਂ ਇਸ ਤੋਂ ਉਲਟ ਜਿਹੜੇ ਕਈ ਇਕੋਨੋਮਿਸਟ ਨੇ ਉਹ ਹੁਣ ਡੀ ਗਰੋਥ ਪ੍ਰਮੋਟ ਕਰ ਰਹੇ ਨੇ ਕਿ ਸਾਨੂੰ ਗਰੋਥ ਵੱਲ ਜਾਣਾ ਹੀ ਨਹੀਂ ਚਾਹੀਦਾ ਸਾਨੂੰ ਨੈਗੇਟਿਵ ਗਰੋਥ ਕਰਨੀ ਚਾਹੀਦੀ ਹੈ ਸੋ ਹੁਣ ਇਹਦਾ ਜਿਹੜਾ ਇੱਕ ਪੂਰਾ ਡਿਬੇਟ ਹੈ ਜਿਹੜੀ ਚੱਲ ਰਹੀ ਹੈ ਜੀ ਡਾਕਟਰ ਨਾਦੀਆ ਸਿੰਘ ਜੀ ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਅੱਜ ਐਡਾ ਖੂਬਸੂਰਤ ਲੈਕਚਰ ਬੜੀ ਖੂਬਸੂਰਤ ਤੁਹਾਡੇ ਨਾਲ ਡਿਸਕਸ਼ਨ ਹੋਈ ਉਹਦੇ ਵਾਸਤੇ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿ ਤੁਸੀਂ ਅੱਜ ਆਏ ਔਰ ਇੰਨਾ ਸੋਹਣਾ ਕੀਤਾ ਤੇ ਸਾਡੇ ਇਸ ਜਿਹੜੇ ਅਸੀਂ ਇੱਕ ਆਰਕਾਈਵ ਬਣਾ ਰਹੇ ਹਾਂ ਜਿਹਦੇ ਵਿੱਚ ਉਹਦੇ ਵਿੱਚ ਇੰਨਾ ਖੂਬਸੂਰਤ ਤੁਹਾਡਾ ਜਿਹੜਾ ਨਾ ਇਸ ਲੈਕਚਰ ਦਾ ਵਾਧਾ ਹੋਇਆ ਅਸੀਂ ਤੁਹਾਡੇ ਬਹੁਤ ਸ਼ੁਕਰੀਆ ਅਦਾ ਕਰਨੇ ਤੇ ਇਹ ਵੀ ਦਰਖਾਸਤ ਕਰਨੇ ਤੁਹਾਨੂੰ ਜਾਣ ਲੱਗਿਆ ਤੁਹਾਨੂੰ ਇਹ ਵੀ ਬੇਨਤੀ ਕਰਨੇ ਆ ਦਰਖਾਸਤ ਕਰਨੇ ਕਿ ਤੁਸੀਂ ਅੱਗੋਂ ਵੀ ਆਣਾ ਔਰ ਇਸ ਤਰ੍ਹਾਂ ਦੀ ਇੱਕ ਖੂਬਸੂਰਤ ਡਿਸਕਸ਼ਨ ਹੋਰ ਵੀ ਅਸੀਂ ਚਾਹਾਂਗੇ ਕਿ ਇੱਥੇ ਹੋ ਬਹੁਤ ਮਿਹਰਬਾਨੀ ਮੈਨੂੰ ਬਹੁਤ ਮਜ਼ਾ ਆਇਆ ਤੇ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਆਪਣਾ ਪਲੇਟਫਾਰਮ ਦਿੱਤਾ ਤੇ ਮੈਂ ਦੁਬਾਰਾ ਮੈਨੂੰ ਬਹੁਤ ਖੁਸ਼ੀ ਹੋਏਗੀ ਜੇ ਮੈਂ ਫਿਰ ਤੁਹਾਡੇ ਨਾਲ ਫਿਰ ਡਿਸਕਸ਼ਨ ਕਰ ਪਾਵਾਂ ਥੈਂਕ ਯੂ ਬਹੁਤ ਸ਼ੁਕਰੀਆ ਤੁਸੀਂ ਫੇਸਬੁੱਕ ਤੇ ਸਾਡੇ ਕਮੈਂਟ ਵੇਖਣਾ ਹਰਦੀਪ ਸਿੰਘ ਨੇ ਅਮਰਜੀਤ ਵਿਰਕ ਨੇ ਇਹਨਾਂ ਦੋਸਤਾਂ ਦੇ ਕੁਝ ਸਵਾਲ ਆਏ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਵੇਖ ਲੈਣਾ ਅਗਰ ਤੁਸੀਂ ਚਾਹੋ ਤੇ ਜਵਾਬ ਬਹੁਤ ਮਿਹਰਬਾਨੀ ਤੇ ਮੈਂ ਸਭ ਨੂੰ ਰਿਪਲਾਈ ਕਰਾਂਗੀ ਜੀ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅੱਜ ਜਿਹੜਾ ਸਾਡਾ ਨਾਲ ਜਿੰਨਾ ਦੋਸਤਾਂ ਦਾ ਸਾਥ ਰਿਹਾ ਔਰ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਉਹ ਸਾਡੇ ਸਨ ਬਹੁਤ ਮਿਹਰਬਾਨੀ ਇਸ ਸਿਲਸਿਲੇ ਨੂੰ ਚਾਹਨੇ ਕਿ ਅੱਗੇ ਤੋਂ ਅੱਗੇ ਵਧਾਈਏ ਉਸ ਵਾਸਤੇ ਮੈਂ ਤੁਹਾਨੂੰ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਨੀ ਸੀ ਕਿ ਤੁਸੀਂ ਵੀ ਇਸ ਨੂੰ ਥੋੜਾ ਸ਼ੇਅਰ ਕਰੋ ਦੋਸਤਾਂ ਦੇ ਤੱਕ ਜਾਵੇ ਤਾਂ ਕਿ ਇਹ ਹੋਰ ਵੀ ਜਿਹੜੀ ਗੱਲਬਾਤ ਹੈ ਨਾ ਉਹ ਅੱਗੇ ਜਾ ਸਕੇ ਸੋ ਤੁਸੀਂ ਪਲੀਜ਼ ਇਹਨੂੰ ਸ਼ੇਅਰ ਕਰ ਦੇਣਾ ਸਾਡੀ ਜਿਹੜੀ ਵੀ ਅਸੀਂ ਗੱਲਬਾਤ ਕਰੀਏ ਔਰ ਤੁਹਾਡੇ ਆਉਣ ਦਾ ਤੁਹਾਡੀ ਗੱਲਬਾਤ ਕਰਨ ਦਾ ਬਹੁਤ ਸ਼ੁਕਰੀਆ ਔਰ ਅਸੀਂ ਉਮੀਦ ਕਰਨੇ ਕਿ ਤੁਸੀਂ ਇਸ ਤਰ੍ਹਾਂ ਆਉਂਦੇ ਰਹੋਗੇ ਔਰ ਇਹ ਰੌਣਕ ਲੱਗੀ ਰਹੇਗੀ ਬਹੁਤ ਮਿਹਰਬਾਨੀ ਜੀ ਰੱਬ ਰੱਖਾ